ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ, ਕਈ ਖਾਸ ਖਬਰਾਂ ਨੂੰ ਲੈ ਕੇ, ਖਬਰਾਂ ਉੱਤੇ ਚਰਚਾ ਕਰਨ ਦੇ ਲਈ, ਟਿੱਪਣੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਜਾਂ ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣਾ ਤਾਂ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰਗੇ ਉਸ ਖਬਰ ਤੋਂ ਜਿਹਨੇ ਆਮ ਆਦਮੀ ਪਾਰਟੀ ਦੇ ਨਾ ਵਰਕਰ ਨੂੰ ਤੇ ਨਾ ਕਿਸੇ MLA ਨੂੰ ਰਾਤ ਭਰ ਟਿਕਣ ਦਿੱਤਾ ਹੋਣਾ। ਗੱਲ ਕਰੀਏ MLA ਕੋਟ ਫੱਤੇ ਦੀ। ਸਰਪੰਚ ਨੇ ਹੁਣ ਜਿਹੜੀ ਗੱਲ ਕਹੀ ਹੈ ਉਹ ਗੱਲ ਬੜੀ ਹੈਰਾਨਗੀ ਦੀ ਹੈ। ਸਰਪੰਚ ਨੇ ਦਾਅਵਾ ਕੀਤਾ ਵੀ MLA ਕੋਟ ਫੱਤਾ ਸਾਹਿਬ 20% ਕਮਿਸ਼ਨ ਮੰਗਦੇ ਸੀ। ਪ੍ਰਵੀਨ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਕੱਲ ਰਾਤ ਨਾ ਤਾਂ ਆਮ ਆਦਮੀ ਪਾਰਟੀ ਦੇ MLA ਸੁੱਤੇ, ਨਾ MLAਆਂ ਦੇ PA ਸੁੱਤੇ, ਨਾ ਉਹਨਾਂ ਦਾ ਟੱਬਰ ਸੁੱਤਾ, ਨਾ ਵਿਜੀਲੈਂਸ ਸੁੱਤੀ ਤੇ ਨਾ ਮੀਡੀਆ ਸੁੱਤਾ। ਸੋ ਕੱਲ ਤੇ ਇੱਥੋਂ ਤੱਕ ਕਿ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਜਾਂ ਹੋਰ ਰਾਜਨੀਤਿਕ ਧਿਰਾਂ ਵੀ ਜਾਗਦੀਆਂ ਰਹੀਆਂ ਕਿ ਭਾਈ ਕੀ ਹੋ ਰਿਹਾ ਨਾ। ਸਭ ਨੂੰ ਇਹ ਸੀਗਾ ਕਿ ਲੈ ਵੀ ਦੇਰ ਰਾਤ ਤੱਕ ਕਿਤੇ ਵਿਜੀਲੈਂਸ ਜਿਹੜਾ MLA ਆ ਬਠਿੰਡੇ ਦਾ ਕੋਟ ਫੱਤੇ, ਉਹਨੂੰ ਵੀ ਨਾ ਚੱਕ ਲਵੇ। ਕਿਉਂਕਿ ਇੱਕ ਵਾਰ ਪਹਿਲਾਂ ਖਬਰਾਂ ਅਜਿਹੀਆਂ ਆ ਗਈਆਂ ਸੀਗਾ ਕਿ ਕੋਟ ਫੱਤੇ ਨੂੰ ਵੀ ਚੱਕ ਲਿਆ, ਪਰ ਬਾਅਦ ਚੋਂ ਪਤਾ ਲੱਗਿਆ ਕਿ ਉਹਨੂੰ ਗ੍ਰਿਫਤਾਰ ਤਾਂ ਨਹੀਂ ਕੀਤਾ ਸੀ, ਪਰ ਉਹਨੂੰ ਉਸੇ ਹੀ ਰੈਸਟ ਹਾਊਸ ਦੇ ਵਿੱਚ ਜਿੱਥੇ ਉਹਦਾ ਜਿਹੜਾ PA ਦੱਸਿਆ ਜਾਂਦਾ ਕਿ ਉਹਦੇ ਕੋਲੋਂ 4 ਲੱਖ ਰੁਪਏ ਜਿੱਥੇ ਬਰਾਮਦ ਹੋਇਆ, ਉਸੇ ਰੈਸਟ ਹਾਊਸ ਦੇ ਵਿੱਚ ਉਹ ਵੀ 3 ਘੰਟੇ ਬਿਠਾਈ ਰੱਖਿਆ ਵਿਜੀਲੈਂਸ ਨੇ। ਤੇ ਕਹਿੰਦੇ ਉਹਦੇ ਨਾਲ ਵੀ ਸਵਾਲ ਜਵਾਬ ਹੋਏ ਨੇ। ਤੇ ਫਿਰ ਉੱਪਰੋਂ ਸਰਕਾਰੀ ਝੰਡੀ ਮਿਲਣ ਤੋਂ ਬਾਅਦ ਫਿਰ ਇਕੱਲੇ ਉਹਦੇ PA ਨਾਮ ਦਾ ਜਿਹੜਾ ਬੰਦਾ ਮਤਲਬ ਦੱਸਿਆ ਜਾਂਦਾ ਕਿ ਉਹਨੂੰ ਇਕੱਲੇ ਨੂੰ ਲੈ ਕੇ ਗਏ ਨੇ। ਕਹਾਣੀ ਜਿਹੜੀ ਨਿਕਲ ਕੇ ਆ ਰਹੀ ਹੈ ਪ੍ਰਵੀਨ ਜੀ, ਉਹ ਇੱਕ ਬੀਬੀ ਸੀਮਾ ਰਾਣੀ ਮਹਿਲਾ ਸਰਪੰਚ ਆ। ਉਸ ਮਹਿਲਾ ਸਰਪੰਚ ਦਾ ਪਤੀ ਹੈ ਜਿਹੜਾ ਮਤਲਬ ਕਿ ਪ੍ਰਿਤਪਾਲ। ਸੋ ਉਸ ਦੇ ਹਵਾਲੇ ਨਾਲ ਇਹ ਖਬਰ ਨਿਕਲ ਰਹੀ ਹੈ ਕਿ ਉਹਨੇ ਇਹ ਤੱਥ ਸਾਹਮਣੇ ਲਿਆਂਦੇ ਨੇ ਕਿ ਭਾਈ ਮੇਰੀ ਘਰ ਵਾਲੀ ਸਰਪੰਚ ਸੀ ਤੇ ਅਸੀਂ ਆਪਣੇ ਪਿੰਡ 'ਚ, ਆਪਣੇ ਇਲਾਕੇ 'ਚ ਜਿਹੜਾ ਕੰਮ ਕਰਾਇਆ, ਉਹਦੇ ਕੰਮ ਦੇ ਪੈਸੇ ਵਿਭਾਗ ਕਰਨੀ ਖੜੇ ਨੇ ਤੇ ਉਹ ਵਿਭਾਗ ਨੇ 25 ਲੱਖ ਰੁਪਈਆ ਦੇਣਾ ਤੇ ਅਸੀਂ ਗੇੜੇ ਮਾਰ ਥੱਕ ਗਏ, ਅੱਕ ਗਏ, ਉਹ ਪੈਸੇ ਰਿਲੀਜ਼ ਨਹੀਂ ਕਰ ਰਹੇ। ਤੇ ਜਦੋਂ ਕਿ ਉਹ ਅਸੀਂ ਕੋਈ ਹਿੱਸਾ ਪੱਤਾ ਅੱਜ ਤੱਕ ਕਦੇ ਨਹੀਂ ਦਿੱਤਾ, ਇਸ ਲਈ ਅਸੀਂ ਹਿੱਸਾ ਪੱਤਾ ਨਹੀਂ ਦੇ ਰਹੇ, ਇਸ ਲਈ ਸਾਨੂੰ ਲਟਕਾ ਰਹੇ ਨੇ ਜੀ। ਤੇ ਲਟਕਣ ਦਾ ਮਾਮਲਾ ਲਗਾਤਾਰ ਜਦੋਂ ਚੱਲ ਰਿਹਾ ਸੀਗਾ ਤਾਂ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਅਸੀਂ ਫਿਰ MLA ਸਾਹਿਬ ਕੋਲ ਪਹੁੰਚ ਗਏ। ਸਰਪੰਚ ਦਾ ਜਿਹੜਾ ਘਰ ਵਾਲਾ ਉਹ ਕਹਿੰਦਾ ਕਿ ਅਸੀਂ ਫਿਰ MLA ਤੱਕ ਪਹੁੰਚ ਕੀਤੀ, ਕੋਟ ਫੱਤੇ ਹੋਰਾਂ ਤੱਕ। ਤੇ ਜਦੋਂ ਕੋਟ ਫੱਤੇ ਹੋਰਾਂ ਤੱਕ ਪਹੁੰਚ ਕੀਤੀ ਤਾਂ ਉੱਥੇ ਕਹਿੰਦੇ ਕਿ MLA ਨੇ ਸਿੱਧਾ ਹੀ ਕਿਹਾ ਕਿ ਕਿਵੇਂ ਕਰਨਾ ਫਿਰ। ਇਹ ਹੁਣ ਸ਼ਿਕਾਇਤਕਰਤਾ ਸਰਪੰਚ ਤੇ ਉਹਦੇ ਪਤੀ ਦੇ ਬੋਲ ਨੇ ਜੀ। ਉਹ ਕਹਿੰਦਾ ਕਿ ਸਾਨੂੰ ਸਿੱਧਾ ਹੀ ਪੁੱਛਿਆ ਕਿ ਕਰਨਾ ਕਿਵੇਂ। ਉਹ ਕਹਿੰਦੇ ਜੀ ਤੁਸੀਂ ਦਬਾਓ ਜਨਾਬ ਕਿ ਇਹ ਪੈਸੇ ਨੇ ਲੋਕਾਂ ਦੇ, ਇਸ ਦਾ ਕੰਮ ਕੀਤਾ ਤੇ ਤੁਹਾਡੀ ਇਲਾਕੇ 'ਚ ਜੈਕਾਰ ਹੋਊਗੀ ਕਿ ਹਾਂ ਤੁਸੀਂ ਚੰਗੇ ਕੰਮ ਲਈ ਸਾਥ ਦਿੱਤਾ। ਉਹ ਕਹਿੰਦੇ ਨਹੀਂ, ਉਹ ਤਾਂ 20% ਕਮਿਸ਼ਨ ਦਾ ਆਪਾਂ ਨੂੰ ਦੇਣਾ ਪੈਣਾ ਜੀ। ਅੱਛਾ। ਤੇ ਉਹ ਕਹਿੰਦੇ ਜੀ ਅਸੀਂ ਅੱਜ ਤੱਕ ਨਹੀਂ ਦਿੱਤਾ। ਕਹਿੰਦੇ ਨਾ ਤੁਸੀਂ 5 ਲੱਖ ਦਾ ਇੰਤਜ਼ਾਮ ਕਰੋ ਘੱਟੋ ਘੱਟ। ਸੋ ਐਂ ਜੀ ਗੱਲ ਹੋਈ ਤੇ ਉਹ ਤੋਂ ਬਾਅਦ ਕਹਿੰਦੇ ਕਿ ਫਿਰ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ। ਠੀਕ ਹੈ। ਜਿਹੜਾ ਉਹਦਾ PA ਦੱਸਿਆ ਜਾਂਦਾ ਹੈ ਨਾ, ਰੇਸ਼ਮ ਗਰਗ ਕੀ ਹੈ ਨਾ, ਕਿ ਉਹਨੇ ਸੰਪਰਕ ਹੈ ਨਾ ਕਿ ਹਾਂ ਉਹਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਕਿ ਏਦਾਂ ਲਿਆਓ ਜੀ। ਤੇ ਕਹਿੰਦੇ ਜਦੋਂ ਗੱਲ ਸਿਰੇ ਨਾ ਚੜ੍ਹਦੀ ਦਿਖੀ ਤਾਂ ਸਾਡੇ 7-8 ਲੱਖ ਰੁਪਇਆ ਰਿਲੀਜ਼ ਕਰਾਤਾ। 7-8 ਲੱਖ ਰੁਪਇਆ ਰਿਲੀਜ਼ ਕਰਾ ਕੇ ਫਿਰ ਸਾਤੋਂ 5 ਲੱਖ ਮੰਗੇ ਗਏ ਤੇ ਉਹ 4 ਲੱਖ ਦੀ ਫਿਰ ਮਤਲਬ ਕਿ ਸਮਝ ਲਓ ਕਹਿੰਦੇ ਅਸੀਂ ਪੇਮੈਂਟ ਦੇਣ ਲਈ ਜਦੋਂ ਜਾਣਾ ਸੀ ਤਾਂ ਅਸੀਂ ਵਿਜੀਲੈਂਸ ਦੇ ਧਿਆਨ 'ਚ ਲਿਆ ਤਾਂ ਮਾਮਲਾ। ਤੇ ਵਿਜੀਲੈਂਸ 1-2-3 ਦਿਨਾਂ ਤੋਂ ਨਹੀਂ ਪ੍ਰਵੀਨ ਜੀ, ਕਹਿੰਦੇ ਕਿ ਪਿਛਲੇ 3 ਹਫ਼ਤਿਆਂ ਤੋਂ ਰੇਸ਼ਮ ਦਾ ਪਿੱਛਾ ਕਰ ਰਹੀ ਹੈ। ਠੀਕ ਹੈ। ਤੇ ਹੁਣ ਜਿਹੜੀ ਕਹਾਣੀ ਉੱਭਰ ਕੇ ਸਾਹਮਣੇ ਹੈ ਕਿ ਕੱਲ ਇੱਕ ਜਨਤਾ ਦਰਬਾਰ ਲਾਇਆ ਸੀ MLA ਨੇ
ਉਸ ਜਨਤਾ ਦਰਬਾਰ ਚੋਂ ਨਿਕਲ ਕੇ ਉਸੇ ਰੈਸਟ ਹਾਊਸ ਦੇ ਵਿੱਚ ਐਮਐਲਏ ਪਹੁੰਚਦਾ, ਉਸੇ ਰੈਸਟ ਹਾਊਸ ਦੇ ਵਿੱਚ ਰੇਸ਼ਮ ਹੈ, ਉਸੇ ਰੈਸਟ ਹਾਊਸ ਦੇ ਵਿੱਚ ਉਹ ਸਰਪੰਚ ਦਾ ਘਰ ਵਾਲਾ ਆਉਂਦਾ ਹੈ, ਉਸੇ ਰੈਸਟ ਹਾਊਸ ਦੇ ਵਿੱਚ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ, ਉੱਥੇ ਹੀ ਪੈਸਿਆਂ ਦਾ ਦੇਣ ਲੈਣ ਹੁੰਦਾ ਹੈ, ਉੱਥੇ ਹੀ ਐਮਐਲਏ ਦੇ ਸਾਹਮਣੇ ਹੱਥ ਧਵਾਏ ਜਾਂਦੇ ਨੇ, ਉੱਥੇ ਹੀ ਰੰਗੇ ਹੱਥੀ ਰੇਸ਼ਮ ਨੂੰ ਫੜ ਲਿਆ ਜਾਂਦਾ ਹੈ ਤੇ ਪੈਸੇ ਬਰਾਮਦ ਕਰ ਲਏ ਜਾਂਦੇ ਨੇ। ਹੁਣ ਗੱਡੀ ਨੂੰ ਲੈ ਕੇ ਵੀ ਰੌਲਾ ਪਿਆ ਹੋਇਆ ਕੱਲ ਰਾਤ ਦਾ। ਕੁਝ ਕਹਿੰਦੇ ਕਿ ਪੈਸੇ ਜਿਹੜੇ ਨੇ ਉਹ ਐਮਐਲਏ ਦੀ ਗੱਡੀ 'ਚ ਰੱਖ ਦਿੱਤੇ ਗਏ ਸੀ, ਉਹ ਚੋਂ ਬਰਾਮਦ ਕੀਤੇ ਨੇ। ਕੁਝ ਕਹਿੰਦੇ ਨਹੀਂ, ਪੀਏ ਨੇ ਆਪਣੀ ਗੱਡੀ 'ਚ ਜਾਂ ਆਪਣੇ ਕਿਸੇ ਦੀ ਚਾਹਤੀ ਦੀ ਗੱਡੀ 'ਚ ਰੱਖੀ ਸੀ, ਉੱਥੋਂ ਬਰਾਮਦ ਕੀਤੇ ਨੇ। ਤੇ ਹੁਣ ਐਮਐਲਏ ਸਾਹਿਬ ਕਹਿੰਦੇ ਕਿ ਬਕਾਇਦਾ 3 ਘੰਟੇ ਐਮਐਲਏ ਤੋਂ ਪੁੱਛਗਿੱਛ ਹੋਈ ਆ ਕੱਲ, ਉਸੇ ਰੈਸਟ ਹਾਊਸ 'ਚ ਉਹਨੂੰ ਵੀ ਬਿਠਾਈ ਰੱਖਿਆ। ਤੇ ਸਰਕਾਰੀ ਤੌਰ ਤੇ, ਹੁਣ ਸਰਕਾਰੀ ਤੌਰ ਤੇ ਕੀ ਚੀਫ ਸੈਕਟਰੀ ਨੇ, ਕੀ ਪ੍ਰਿੰਸੀਪਲ ਸੈਕਟਰੀ ਨੇ, ਕੀ ਮੁੱਖ ਮੰਤਰੀ ਨੇ, ਜਾਂ ਦਿੱਲੀ ਵਾਲੇ ਜਿਹੜੇ ਆਪਣੇ ਆਪ ਨੂੰ ਸੁਪਰ ਸੀਐਮ ਕਹਾਉਂਦੇ ਨੇ, ਉਹਨਾਂ ਨੇ ਕਿਹਨੇ ਵਿਜੀਲੈਂਸ ਨੂੰ ਸੁਨੇਹਾ ਲਾਇਆ ਕਿ ਐਮਐਲਏ ਨੂੰ ਛੱਡ ਦਿਓ, ਜਾਂ ਕਿਹਨੇ ਕਿਹਾ ਕਿ ਐਮਐਲਏ ਨਹੀਂ ਫੜਨਾ, ਜਾਂ ਕਿਹਨੇ ਪਹਿਲਾਂ ਕਿਹਾ ਸੀ ਕਿ ਫੜ ਲਓ। ਸੋ ਕੀ ਇਹ ਕਹਾਣੀ ਦੇ ਪਿੱਛੇ ਕੋਈ ਹੋਰ ਕਹਾਣੀ ਵੀ ਹੈ? ਅਜੇ ਉਹਦੇ ਤੱਥ ਆਉਣੇ ਬਾਕੀ ਨੇ, ਪਰ ਜੋ ਕਹਾਣੀ ਸਾਹਮਣੇ ਦਿਖੀ ਉਹ ਇਹੀ ਦਿਖੀ ਕਿ ਐਮਐਲਏ ਉੱਥੇ ਮੌਜੂਦ ਸੀ, ਉਹਦੀ ਮੌਜੂਦਗੀ ਦੇ ਵਿੱਚ ਉਹਦੇ ਜਿਹੜਾ ਆਪਣੇ ਆਪ ਨੂੰ ਪੀਏ ਦੱਸਦਾ ਸੀ, ਉਹਦੇ ਹੱਥ ਧਵਾਏ, ਰੰਗੇ ਹੱਥੀ ਫੜਿਆ, ਪੈਸਾ ਬਰਾਮਦ ਹੋਇਆ, ਉਹ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੋਈ। ਤੇ ਐਮਐਲਏ ਨੇ ਘੰਟੇ ਬਾਅਦ ਲਾਈਵ ਹੋ ਕੇ ਕਿਹਾ ਕਿ ਜੀ ਇਹ ਰੇਸ਼ਮ ਮੇਰਾ ਪੀਏ ਨਹੀਂ, ਮੇਰਾ ਤਾਂ ਰਣਵੀਰ ਸਿੰਘ ਪੀਏ ਆ। ਇਹ ਕਹਿ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਪਰ ਵਿਜੀਲੈਂਸ ਕਹਿੰਦੀ ਅਸੀਂ ਪਿਛਲੇ 3 ਹਫ਼ਤਿਆਂ ਤੋਂ ਇਸ ਰੇਸ਼ਮ ਦਾ ਪਿੱਛਾ ਕਰ ਰਹੇ ਸੀ, ਇਹਦੀਆਂ ਗਤੀਵਿਧੀਆਂ ਨੋਟ ਕਰ ਰਹੇ ਸੀ। ਤੇ ਉਧਰ ਉਹਦਾ ਘਰ ਵਾਲਾ ਕਹਿੰਦਾ, ਪ੍ਰਿਤਪਾਲ ਕਹਿੰਦਾ ਕਿ ਨਹੀਂ ਜੀ 7 ਤੋਂ 4 ਲੱਖ ਮੰਗਿਆ ਗਿਆ ਸੀਗਾ। ਤੇ ਇੱਧਰ ਬੀਬੀ ਹਰਸਿਮਰਤ ਕਹਿੰਦੀ ਇਹ ਤਾਂ ਭਾਈ ਰਿਸ਼ਵਤਖੋਰੀ ਪਹਿਲਾਂ ਹੀ ਕਰਦਾ ਸੀ, ਇਹ ਤਾਂ ਬੰਦਾ ਕੋਟ ਫੱਤੇ ਬਾਰੇ, ਉਹਨੇ ਕੋਟ ਫੱਤੇ ਬਾਰੇ ਕਿਹਾ ਜੀ। ਅੱਛਾ, ਉਹਨੇ ਐਮਐਲਏ ਬਾਰੇ ਕਿਹਾ ਕਿ ਜਿਹੜਾ ਬਠਿੰਡਾ ਦਿਹਾਤੀ ਦਾ ਐਮਐਲਏ ਆ ਅਮਿਤ ਰਤਨ ਕੋਟ ਫੱਤੇ, ਕਹਿੰਦੀ ਕਿ ਇਹ ਤਾਂ ਸਾਡੀ ਪਾਰਟੀ ਸੀ, ਅਸੀਂ ਕੱਢਿਆ ਸੀ ਇਸੇ ਲਈ। ਕਹਿੰਦੀ ਹੁਣ ਬੀਬੀ ਇਹ ਦਾਅਵੇ ਕਰਦੀ ਆ ਜੀ ਕਿ ਇਹ ਤਾਂ ਪਹਿਲਾਂ ਹੀ ਉਹ ਸੀਗਾ, ਉਹਨਾਂ ਨੇ ਟਿਕਟ ਦਿੱਤੀ, ਕਹਿੰਦੀ ਦੇਖੋ ਜੀ ਹੁਣ ਆਹ ਕੁਛ ਹੋਊਗਾ। ਸੋ ਹੁਣ ਇਸ ਹਵਾਲੇ ਤੇ ਉਹ ਵੀ ਬੋਲਣ ਲੱਗ ਗਏ ਸੀ। ਦੇਖੋ ਅਕਾਲੀ ਦਲ ਵਾਲੇ ਵੀ ਬੋਲ ਰਹੇ ਨੇ ਕਿ ਹੁਣ ਕਿਹਾ ਇਹ ਸਾਡੇ 'ਚ ਭ੍ਰਸ਼ਟਾਚਾਰੀ ਸੀ, ਇਸ ਲਈ ਅਸੀਂ ਕੱਢਤਾ। ਸੋ ਇੱਧਰ ਮਤਲਬ ਕਿ ਇਹ ਹੁਣ ਸਰਕਾਰ, ਵਿਜੀਲੈਂਸ ਪਾਰਟੀ ਕੀ ਇਸ ਮਸਲੇ ਤੇ ਹੁਣ ਇਹ ਵੀ ਸਟੈਂਡ ਲਊਗੀ ਕਿ ਕੱਲ ਨੂੰ ਇਹ ਇਨਕੁਆਇਰੀ ਐਮਐਲਏ ਤੱਕ ਜਾਂਦੀ ਹੈ, ਜਾਂ ਐਮਐਲਏ ਨੂੰ ਕੱਲ ਬਚਾ ਲਿਆ ਗਿਆ, ਪਹਿਲਾਂ ਤਿਆਰੀ ਸੀ ਐਮਐਲਏ ਨੂੰ, ਜਾਂ ਐਮਐਲਏ ਨੂੰ ਸਿਰਫ ਡਰਾਉਣ ਦਾ ਕੋਈ ਤਰੀਕਾ ਸੀ, ਜਾਂ ਬਾਕੀਆਂ ਵਿਰੋਧੀ ਧਿਰਾਂ ਨੂੰ ਦਿਖਾਉਣ ਦਾ ਇੱਕ ਤਰੀਕਾ ਹੈ, ਜਾਂ ਸੱਚਮੁੱਚ ਸਰਕਾਰ ਦੀ ਨੀਅਤ ਹੈ। ਅਜੇ ਇਹ ਤੋਂ ਪਰਦਾ ਉੱਠਣਾ। ਬੇਸ਼ੱਕ ਇਹ ਤੋਂ ਪਹਿਲਾਂ ਵਿਜੇ ਸਿੰਗਲੇ ਵਾਲੇ ਮਾਮਲੇ 'ਚ ਆਪਾਂ ਦੇਖ ਚੁੱਕੇ ਹਾਂ ਕਿ ਦਿਖਾਇਆ ਬਹੁਤ ਕੁਛ ਗਿਆ ਪਰ ਨਿਕਲਿਆ ਕੁਛ ਨਹੀਂ। ਦਿਖਾਇਆ ਗਿਆ ਕਿ ਲਓ ਜੀ ਮੁੱਖ ਮੰਤਰੀ ਕੋਲ ਮੰਨ ਗਿਆ, ਆਹ ਲਓ ਜੀ ਅਸੀਂ ਮੰਤਰੀ ਤੋਂ ਹਟਾਤਾ, ਤੇ ਉਹ ਬੈਠਕਾਂ 'ਚ ਵੀ ਵਿਚਰਦਾ, ਉਹ ਪਾਰਟੀ ਦਾ ਨੁਮਾਇੰਦਾ ਬਣ ਕੇ ਵੀ ਵਿਚਰਦਾ, ਤੇ ਜਿਹੜਾ ਚਲਾਨ ਪੇਸ਼ ਕੀਤਾ ਉਹਦੇ ਵਿੱਚ ਕੋਈ ਤੱਥ ਹੀ ਨਹੀਂ ਦਿੱਤਾ ਸਰਕਾਰ ਨੇ। ਸਰਕਾਰ ਉਹਨੂੰ ਬਚਾਉਂਦੀ ਵੀ ਨਜ਼ਰ ਆਉਂਦੀ ਹੈ। ਸੋ ਇਸ ਲਈ ਆਹ ਪਹਿਲੂ ਇੱਕ ਵੱਡਾ ਸਾਹਮਣੇ ਖੜਾ ਹੈ। ਇੱਕ ਹਟਾਉਣਾ ਪਿਆ ਸੀਗਾ ਸਰਾਰੀ ਨੂੰ, ਉਹ ਵੀ ਤੁਰੰਤ ਕਾਰਵਾਈ ਨਹੀਂ ਕੀਤੀ। ਜਦੋਂ ਦਬਾਅ ਬਣ ਗਿਆ, ਸਾਰੇ ਪਾਸਿਓਂ ਚੌ ਪਾਸਿਓਂ ਘਿਰ ਗਈ ਸਰਕਾਰ, ਫਿਰ ਮਜਬੂਰੀ 'ਚ ਹਟਾਇਆ। ਤੇ ਹੁਣ ਆ ਤੀਜੇ ਐਮਐਲਏ ਦਾ ਮਾਮਲਾ, ਹੁਣ ਤੋਂ ਨਾਲ ਫਿਰਦਾ ਬੰਦਾ, 24 ਘੰਟੇ ਨਾਲ ਦਿਖਦਾ ਹੈ, ਤਸਵੀਰਾਂ ਨਾਲ ਨੇ, ਕੰਮ ਕਰਦਾ ਹੈ, ਫੋਨ ਕਰਦਾ ਹੈ, ਬੰਦਿਆਂ ਦੇ ਪ੍ਰੋਗਰਾਮਾਂ 'ਚ ਦਿਖਾਉਂਦਾ ਹੈ, ਆਉਂਦਾ ਹੈ, ਜਾਂਦਾ ਹੈ ਨਾ, ਉਸੇ ਗੈਸਟ ਹਾਊਸ 'ਚ ਫਿਰਦਾ, ਉੱਥੇ ਹੀ ਐਮਐਲਏ ਫਿਰਦਾ। ਤੇ ਫਿਰ ਐਮਐਲਏ ਪੁੱਛੇ ਨਾ ਕਿ ਜੇ ਭਾਈ ਤੂੰ ਮੇਰਾ ਬੰਦਾ ਨਹੀਂ, ਮੈਂ ਤੈਨੂੰ ਰੱਖਿਆ ਨਹੀਂ, ਤੂੰ ਮੇਰੇ ਨਾਲ ਹਰ ਥਾਂ ਕਿਉਂ ਹੁੰਦਾ, ਕੀ ਕਰਦਾ ਫਿਰਨਾ ਮੇਰੇ ਨਾਲ ਹਰ ਥਾਂ? ਫਿਰ ਇਹ ਸਵਾਲ ਪੁੱਛਿਆ ਜਾਵੇ। ਤੇ ਜੇ ਨਹੀਂ ਪੁੱਛਦੇ ਤਾਂ ਫਿਰ ਤੁਹਾਡੇ ਤੇ ਕੋਈ ਨਾ ਕੋਈ ਹੈ ਕਿ ਤੁਸੀਂ ਪ੍ਰਾਈਵੇਟ ਬੰਦਾ ਰੱਖਿਆ, ਉਹ ਤੋਂ 2 ਨੰਬਰ ਤੇ ਕੰਮ ਕਰਾਉਣ ਲਈ ਰੱਖਿਆ, 1 ਨੰਬਰ ਦਾ ਪੀਏ, 2 ਨੰਬਰ ਦਾ ਪੀਏ ਤਾਂ ਨਹੀਂ ਕੋਈ। ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਪਰ ਦੂਜਾ ਸਵਾਲ ਇਹਦੇ ਨਾਲ ਇਹ ਵੀ ਖੜਾ ਪ੍ਰਵੀਨ ਜੀ, ਕਿ ਜਦੋਂ ਬੰਦਾ ਐਮਐਲਏ ਬਣਦਾ ਤਾਂ ਉਹਦੇ ਨੂੰ ਇੱਕ ਸਰਕਾਰੀ ਪੀਏ ਮਿਲਦਾ, ਇੱਕ ਉਹਨੇ ਆਪਣਾ ਨਿੱਜੀ ਪੀਏ ਰੱਖ ਲੈਣਾ ਹੁੰਦਾ। 1 ਰੱਖਣਾ, 2 ਰੱਖਣਾ, ਚਲੋ ਉਹਦਾ ਅਧਿਕਾਰ ਖੇਤਰ ਹੈ, ਉਹਦੇ ਲਈ ਉਹਨੂੰ ਫੰਡ ਵੀ ਮਿਲਦੇ ਨੇ, ਅਦਾਇਗੀਆਂ ਪੈਸਿਆਂ ਦਾ ਸਾਰਾ ਖਰਚਾ ਪਾਣੀ ਵੀ ਮਿਲ ਜਾਂਦੇ ਨੇ। ਸੋ ਉਸੇ ਤਰ੍ਹਾਂ ਇਹ ਗੱਲ ਜਨਤਕ ਕਿਉਂ ਨਹੀਂ ਹੁੰਦੀ? ਇੱਕ ਸੂਚੀ ਪਾਰਟੀ ਜਾਰੀ ਕਰੇ, ਜਿਹੜੀ ਪਾਰਟੀ ਦਾ ਐਮਐਲਏ ਆ, ਕਿ ਸਾਡੀ ਪਾਰਟੀ ਦਾ ਭਾਈ ਸਰਕਾਰੀ ਪੀਏ ਆਏ, ਉਹਦਾ ਨਿੱਜੀ ਪੀਏ ਪ੍ਰਾਈਵੇਟ ਜਿਹੜਾ ਉਹਨੇ ਰੱਖਿਆ ਉਹ ਆਏ, ਇਸ ਲਈ ਇਹ ਤੋਂ ਬਿਨਾਂ ਜੇਕਰ ਕੋਈ ਵੀ ਉਹਦੇ ਨੇੜੇ ਤੇੜੇ ਫਿਰਦਾ ਜਾਂ ਕੋਈ ਤੁਹਾਡੇ ਨਾਲ ਕੋਈ ਗੱਲਬਾਤ ਕਰਦਾ ਤਾਂ ਸਾਡਾ ਕੋਈ ਸੰਬੰਧ ਨਹੀਂ ਹੋਊਗਾ। ਕਰੋ ਜਨਤਕ। ਉਹ ਸੂਚੀ ਜਾਰੀ ਕਿਉਂ ਨਹੀਂ ਕਰਦੀਆਂ ਪਾਰਟੀਆਂ? ਸਰਕਾਰ, ਜੇ ਸਰਕਾਰ ਦਾ ਐਮਐਲਏ ਹੈ ਤਾਂ ਉਹ ਕਿਸੇ ਪਾਰਟੀ ਤੋਂ ਵੱਲੋਂ ਵੀ ਤਾਂ ਚੋਣ ਲੜਿਆ ਨਾ ਜੀ। ਸੋ ਘੱਟੋ ਘੱਟ ਪ੍ਰਾਈਵੇਟ ਜਿਹੜੇ ਪੀਏ ਰੱਖਦੇ ਨੇ ਉਹਦੀ ਲਿਸਟ ਤਾਂ ਪਾਰਟੀ ਜਾਰੀ ਕਰੇ ਕਿ ਸਾਡੇ ਆ ਐਮਐਲਏ ਦਾ ਭਾਈ ਪ੍ਰਾਈਵੇਟ ਪੀਏ ਸਿਰਫ ਆਏ, ਇਹ ਤੋਂ ਬਿਨਾਂ ਸਾਡਾ ਕੋਈ ਕਿਸੇ ਨਾਲ ਕੋਈ ਸੰਬੰਧ ਨਹੀਂ ਜੀ। ਸੋ ਇਸ ਹਵਾਲੇ ਨਾਲ ਮਤਲਬ ਕਿ ਇਹ ਪਹਿਲਾਂ ਵੀ ਹੁੰਦਾ ਰਿਹਾ ਕਿ ਕੋਈ ਭਤੀਜਾ ਰੱਖ ਲੈਂਦਾ, ਕੋਈ ਆਪਣਾ ਭਰਾ ਰੱਖ ਲੈਂਦਾ, ਕੋਈ ਆਪਣਾ ਕਿਸੇ ਰਿਸ਼ਤੇਦਾਰ ਨੂੰ ਰੱਖ ਲੈਂਦਾ, ਕੋਈ ਆਪਣੇ ਕਿਸੇ ਮਿੱਤਰ ਸੱਜਣ ਰੱਖ ਲੈਂਦਾ। ਸੋ ਤਾਂ ਕਿ
ਨਿੱਜੀ ਬੰਦਾ ਰਹੇ, ਗੱਲ ਬਾਹਰ ਨਾ ਲੀਕ ਹੋਵੇ, ਇਸ ਲਈ ਅਜਿਹੇ ਬੰਦੇ ਲੱਭੇ ਜਾਂਦੇ ਨੇ, ਨਾ ਕਿ ਉਹਨਾਂ ਦੀ ਕਾਬਲੀਅਤ ਦੇ ਹਿਸਾਬ ਨਾਲ ਬੰਦੇ ਲੱਭੇ ਜਾਂਦੇ ਨੇ। ਨਹੀਂ, ਪੀਏ ਦਾ ਮਤਲਬ ਤਾਂ ਕਾਬਲੀਅਤ ਵਾਲੇ ਨੌਜਵਾਨ ਕਿੰਨੇ ਵਿਹਲੇ ਨੇ ਸਾਡੇ ਬੱਚੇ, ਜੀ ਜੀ, ਤੋਂ ਉਹਨਾਂ ਦੀ ਸਿੱਖਿਆ ਦੇ ਹਿਸਾਬ ਨਾਲ, ਉਹਨਾਂ ਦੀ ਸਮਝ ਦੇ ਹਿਸਾਬ ਨਾਲ ਹੈ, ਉਹਨਾਂ ਦੀ ਮਤਲਬ ਕਿ ਜ਼ਿੰਦਗੀ ਦੇ ਜਿਹੜੇ ਉਹ ਨਿਕਲੇ ਨੇ, ਚਾਹੇ ਉਹ ਕਾਲਜਾਂ ਯੂਨੀਵਰਸਿਟੀਆਂ ਚੋਂ ਨਿਕਲ ਕੇ ਜਿਹੜੇ ਵੀ ਤਜਰਬਿਆਂ ਚੋਂ ਆਏ ਨੇ, ਉਹ ਇਹੋ ਜਿਹੇ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਕਿਉਂ ਨਹੀਂ ਰੱਖਦੇ ਐਮਐਲਏ ਜਾਂ ਮੰਤਰੀ ਆਪਣੇ ਪੀਏ? ਆਪਣੀ ਭੂਆ ਦਾ ਮੁੰਡਾ, ਚਾਚੇ ਦਾ ਮੁੰਡਾ, ਤਾਏ ਦਾ ਮੁੰਡਾ, ਆਪਣਾ ਰਿਸ਼ਤੇਦਾਰ, ਉਹੀ ਕਿਉਂ ਦਿਖਦਾ? ਜੀ ਬਿਲਕੁਲ। ਉਹਦਾ ਫਿਰ ਮਤਲਬ ਹੈ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਗੱਲ ਗੁਪਤ ਰਹੇ, ਜਿਹੜੀ ਵੀ ਗੱਲ ਅਸੀਂ ਕਰਨੀ ਹੈ। ਸੋ ਇੱਥੋਂ ਇਹ ਵੀ ਸ਼ੰਕੇ ਖੜੇ ਨੇ। ਸੋ ਇਹ ਮਾਮਲਾ ਕੀ ਇਹ ਸਿਰਫ ਵਿਰੋਧੀ ਧਿਰਾਂ ਨੂੰ ਦਿਖਾਉਣ ਲਈ ਸੀ? ਕੀ ਇਹ ਮਾਮਲਾ ਰਿਸ਼ਵਤਖੋਰੀ ਨੂੰ ਨੱਥ ਪਾਉਣ ਲਈ ਸੀ? ਕੀ ਵਿਜੀਲੈਂਸ ਨੇ ਟਰੈਪ ਜਿਹੜਾ ਲਾਇਆ ਸਰਪੰਚ ਦੇ ਕਹਿਣ ਤੇ, ਉਹ ਐਮਐਲਏ ਤੱਕ ਜਾਂਦਾ ਸੀ, ਪਰ ਉਹਨਾਂ ਹੀ ਕਿਉਂ ਦਮ ਤੋੜ ਗਿਆ? ਕਿੰਨੇ ਹੀ ਸਵਾਲ ਅਜੇ ਖੜੇ ਨੇ। ਪਰ ਇਸ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਇੱਕ ਵਾਰ ਫਿਰ ਜਾਣ ਪਈ ਕਿ ਦੇਖੋ ਜੀ, ਆਪਣਿਆਂ ਨੂੰ ਟੰਗਤਾ। ਪਹਿਲੇ ਦੇ ਟਾਈਮ 'ਚ ਬਿਲਕੁਲ ਪਹਿਲੇ ਤਾਂ ਕਲੀਨ ਚਿੱਟਾਂ ਹੀ ਦਿੰਦੇ ਰਹੇ ਨੇ, ਤੇ ਖੱਡਾਂ ਵਾਲਿਆਂ ਨੂੰ ਕਲੀਨ ਚਿੱਟਾਂ ਮਿਲਦੀਆਂ ਰਹੀਆਂ, ਇਹ 'ਚ ਕੋਈ ਦੋ ਰਾਏ ਨਹੀਂ। ਜੇ ਪਹਿਲਿਆਂ ਨੇ ਆਪਣਿਆਂ ਦੇ ਬਚਾਅ ਕੀਤੇ ਨੇ, ਸਾਧੂ ਸਿੰਘ ਧਰਮਸੋਤ ਵਾਲਾ ਮਾਮਲਾ ਪਹਿਲਾਂ ਵੀ ਉੱਠਦਾ ਰਿਹਾ, ਸਰਕਾਰ ਦੇ ਹੁੰਦੇ ਉੱਠਦਾ ਰਿਹਾ, ਵਜੀਫੇ ਵਾਲਾ ਮਾਮਲਾ ਪਹਿਲਾਂ ਵੀ ਉੱਠਦਾ ਰਿਹਾ। ਸੋ ਉਸ ਸਮੇਂ ਬਚਾਅ ਹੁੰਦੇ ਰਹੇ ਨੇ। ਬਾਦਲਾਂ ਦੇ ਟਾਈਮ ਦੇ ਵਿੱਚ ਵੀ ਕਿੰਨਾ ਕੁਝ ਸਾਹਮਣੇ ਆਉਂਦਾ ਰਿਹਾ, ਉਹ ਬਚਾਅ ਹੁੰਦੇ ਵੀ ਰਹੇ ਨੇ ਜੀ। ਸੋ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇਹ ਕਹੋ ਕਿ ਹਾਂ ਸਾਰਾ ਕੁਝ ਅਜੇ ਪਾਕ ਸਾਫ਼ ਹੈ। ਇੱਥੇ ਵੀ ਕੋਈ ਨਾ ਕੋਈ ਸਿਆਸੀ ਖੇਡ ਜਾਰੀ ਹੈ। ਜੇਕਰ ਅਜਿਹੀ ਸਥਿਤੀ ਹੁੰਦੀ ਤਾਂ ਸਰਕਾਰ ਨੂੰ ਇਹ ਵੀ ਪਤਾ ਹੁੰਦਾ ਪਹਿਲੇ ਦਿਨ ਤੋਂ ਹੀ ਕਿ ਉਹਦਾ ਪੀਏ ਸੀ ਜਾਂ ਨਹੀਂ, ਤੇ ਫਿਰ ਕਾਰਵਾਈ ਉਸੇ ਨਜ਼ਰੀ ਨਾਲ ਹੁੰਦੀ। ਸੋ ਇਹਦੇ ਵਿੱਚ ਕੁਝ ਐਕਸ਼ਨ ਵੀ ਦਿਖਦਾ ਤੇ ਕੁਝ ਅਜੇ ਓਲਾ ਵੀ ਦਿਖਦਾ ਜੀ। ਸ਼ਰਮਾ ਜੀ, ਪੈਸੇ ਕਿਹਦੀ ਗੱਡੀ ਚੋਂ ਮਿਲੇ ਆ, ਤਾਂ ਵਿਜੀਲੈਂਸ ਜਾਣਦੀ ਹੈ ਜਾਂ ਰੱਬ ਜਾਣਦਾ। ਆਪਾਂ ਤਾਂ ਦੇਖਿਆ ਨਹੀਂ, ਪਰ ਆਪਾਂ ਅਕਸਰ ਜਿਹੜੀ ਚੀਜ਼ ਦੇਖੀ ਹੈ ਉਹ ਤੁਹਾਨੂੰ ਮੈਂ ਦੱਸ ਦੇਣਾ, ਤੁਹਾਡੇ ਨਾਲ ਸ਼ੇਅਰ ਕਰ ਲੈਂਦਾ। ਜੇ ਕਿਤੇ ਕੋਈ ਮਾਤੜ ਸਬਜ਼ੀ ਦਾ ਥੈਲਾ ਵੀ ਦੇ ਜੇ ਨਾ, ਕੋਈ ਜਿਹਦੇ ਪਿੰਡ 'ਚ ਕਿਸਾਨ ਦੇ ਲੱਗੀ ਹੋਵੇ ਤੇ ਐਮਐਲਏ ਨੂੰ, ਵਿਧਾਇਕ ਨੂੰ ਮਿਲਣ ਆਵੇ, ਕਹੇ ਵੀ ਆਹ ਲਓ ਜੀ ਐਮਐਲਏ ਸਾਹਿਬ 10 ਕਿਲੋ ਕੱਦੂ ਰੱਖ ਲਓ, ਤੇ ਭਾਵੇਂ ਐਮਐਲਏ ਨੇ ਖਾਦੇ ਕਿਲੋ ਨਾ ਜਾਂਦੇ ਹੋਣ, ਤੇ ਪਰ ਉਹ ਲਿਫਾਫਾ ਦੂਜੇ ਦੀ ਗੱਡੀ 'ਚ ਟਿਕ ਨਹੀਂ ਸਕਦਾ। ਉਹ ਲਿਫਾਫੇ ਦੀ ਆਪਣੀ ਗੱਡੀ ਡਿੱਗੀ 'ਚ ਰੱਖਣਾ ਹੁੰਦਾ। ਕਈ ਵਾਰ ਸੀਟ ਤੇ ਹੀ ਰੱਖ ਲੈਂਦੇ ਨੇ ਪਿਛਲੀ ਸੀਟ ਦੇ ਨਾਲ। ਹਾਂਜੀ ਬਿਲਕੁਲ, ਨਾਲੇ ਪਤਾ 10 ਕਿਲੋ ਕੱਦੂ ਸਾਡੇ ਤੋਂ ਖਾਦੇ ਨਹੀਂ ਜਾਣੇ, ਪਰ ਲਿਫਾਫਾ ਉਹ ਨਹੀਂ ਟਿਕਣ ਦਿੰਦੇ। ਤੇ ਮਾਇਆ ਕਿਹਨੇ ਤਿਆਗੀ ਹੈ? ਮਾਇਆ ਤਾਂ ਉਹਨਾਂ ਨੇ ਨਹੀਂ ਤਿਆਗੀ ਜਿਹੜੇ ਮਾਇਆ ਦਾ 24 ਘੰਟੇ ਮਾਇਆ ਦੇ ਵਿਰੋਧੀ ਪ੍ਰਚਾਰ ਕਰਦੇ, ਉਹਨਾਂ ਤੋਂ ਨਹੀਂ ਤਿਆਗੀ ਗਈ। ਤੇ ਖੈਰ ਦੇਖਦੇ ਹਾਂ ਕਿਹਦੀ ਗੱਡੀ ਚੋਂ ਨਿਕਲਦੇ। ਪਰ ਜੋ ਤੁਸੀਂ ਗੱਲਾਂ ਸਵਾਲ ਚੁੱਕੇ ਨੇ, ਸਵਾਲ ਬਿਲਕੁਲ ਜਾਇਜ਼ ਨੇ। ਇਹਨਾਂ ਸਵਾਲਾਂ ਨੂੰ ਜਿੱਥੇ ਵਿਰੋਧੀ ਵੀ ਚੁੱਕ ਰਹੇ ਨੇ, ਉੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਅੰਦਰੋਂ ਦੀ ਮਨਾ ਚ ਤਾਂ ਉਹਨਾਂ ਦੇ ਵੀ ਉੱਠ ਰਹੇ ਨੇ ਕਿ ਇਹ ਗੱਲ ਬਣੀ ਕਿੱਧਰ ਨੂੰ, ਗੱਲ ਗਈ ਕਿੱਧਰ ਨੂੰ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸੁਪਰੀਮ ਕੋਰਟ ਦੀ। ਰਾਜਪਾਲ ਖਾਸ ਐਕਟਿਵ ਨੇ, ਖਾਸ ਕਰਕੇ ਉਹਨਾਂ ਰਾਜਾਂ ਦੇ ਵਿੱਚ ਜਿਨ੍ਹਾਂ ਰਾਜਾਂ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ, ਵਿਰੋਧੀ ਪਾਰਟੀਆਂ ਦੀ ਸਰਕਾਰ ਹੈ। ਹੁਣ ਰਾਜਪਾਲ ਨੂੰ ਰਾਜਨੀਤੀ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਹੈ, ਤੇ ਨਸੀਹਤ ਵੀ ਉਸ ਧਿਰ ਨੇ ਦਿੱਤੀ ਹੈ ਜਿਸ ਧਿਰ ਦੇ ਬਾਬਤ ਇਹ ਕਿਹਾ ਜਾਂਦਾ ਕਿ ਇਹ ਸਰਵਉੱਚ ਵੀ ਹੈ, ਤੇ ਜਦੋਂ ਰਾਸ਼ਟਰਵਾਦ ਦਾ ਪਾਠ ਪੜ੍ਹਾਉਣਾ ਹੋਵੇ ਫਿਰ ਉਸ ਧਿਰ ਦੇ ਹਵਾਲੇ, ਉਸ ਧਿਰ ਦੀਆਂ ਗੱਲਾਂ ਵੀ ਹੁੰਦੀਆਂ ਨੇ। ਜੁਡੀਸ਼ੀਅਰੀ ਦਾ ਸਭ ਤੋਂ ਸਰਵਉੱਚ ਥਾਂ ਸੁਪਰੀਮ ਕੋਰਟ ਨੇ ਕਿਹਾ ਕਿ ਰਾਜਪਾਲ ਰਾਜਨੀਤੀ ਤੋਂ ਦੂਰ ਰਹਿਣ। ਬਿਲਕੁਲ ਪ੍ਰਵੀਨ ਜੀ, ਤੁਹਾਡੀ ਗੱਲ ਦਰੁਸਤ ਹੈ ਕਿ ਇਸ ਮੌਕੇ ਪੰਜਾਬ ਦੇ ਰਾਜਪਾਲ ਔਰ ਪੰਜਾਬ ਦੇ ਮੁੱਖ ਮੰਤਰੀ ਵਿਚਾਲੇ ਜਿਹੋ ਜਿਹੀ ਤਣਾਅ ਵਾਲੀ ਸਥਿਤੀ ਚੱਲ ਰਹੀ ਹੈ, ਉਹਨੂੰ ਲੈ ਕੇ ਬਿਆਨਬਾਜ਼ੀ ਅਜੇ ਵੀ ਜਾਰੀ ਹੈ। ਕੱਲ ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਕਹਿ ਰਹੇ ਸੀ ਕਿ ਰਾਜਪਾਲ ਸਾਹਿਬ ਦੇ ਸਵਾਲ ਬੜੇ ਜਾਇਜ਼ ਨੇ, ਉਹਦਾ ਜਵਾਬ ਦੇਣਾ ਚਾਹੀਦਾ ਮੁੱਖ ਮੰਤਰੀ ਨੂੰ। ਮਾਨ ਨੂੰ ਕਹਿੰਦੇ ਜਿਹੜੇ ਬੰਦੇ ਨੇ ਸਹੁੰ ਚੁਕਾਈ ਹੈ ਨਾ, ਹੁਣ ਉਹਦਾ ਮੁਖੀ ਨਹੀਂ ਹੈਗਾ ਹੈ। ਕੱਲ ਨੂੰ ਫਿਰ ਤੁਸੀਂ ਮਨਜ਼ੂਰੀ ਕਿਤੋਂ ਲਾਓਗੇ? ਕਹਿੰਦੇ ਕਿ ਜਦੋਂ ਤੁਸੀਂ ਸੈਸ਼ਨ ਚਲਾਉਣਾ ਫਿਰ ਤੁਸੀਂ ਉਹਨੂੰ ਮੁਖੀ ਨੂੰ ਮੰਨਦੇ, ਫਿਰ ਉਹਦੀ ਸਹੁੰ ਚੁੱਕੀ ਨੂੰ ਆਪਣੇ ਆਪ ਨੂੰ ਮੁੱਖ ਮੰਤਰੀ ਕਿਵੇਂ ਮੰਨਦੇ ਹੋ? ਸਹੁੰ ਤਾਂ ਉਸੇ ਨੇ ਚੁਕਾਈ। ਸੋ ਇਹੋ ਜਿਹੇ ਸਵਾਲ ਖੜੇ ਕਰ ਰਹੇ ਸੀ। ਉਧਰ ਜਦੇ ਮੋੜਵਾਂ ਜਵਾਬ ਆਮ ਆਦਮੀ ਪਾਰਟੀ ਨੇ ਦਿੱਤਾ। ਜਦੇ ਮਾਲਵਿੰਦਰ ਕੰਗ ਨੇ ਮੇਜ਼ ਸਜਾਇਆ, ਮਾਈਕ ਰੱਖੇ, ਮੀਡੀਆ ਬੁਲਾਇਆ ਤੇ ਕਹਿੰਦੇ ਜੀ ਪ੍ਰਤਾਪ ਸਿੰਘ ਬਾਜਵਾ ਨਹੀਂ ਰਿਹਾ, ਪ੍ਰਤਾਪ ਸਿੰਘ ਭਾਜਪਾ ਹੋ ਗਿਆ। ਠੀਕ ਹੈ, ਕਿ ਤਾਂ ਭਾਜਪਾ ਦੀ ਬੋਲੀ ਹੈ। ਸੋ ਇਹ ਭਾਜਪਾ ਵਾਲੇ ਪਾਸੇ ਖੇਡ ਰਹੇ ਨੇ ਜਾਂ ਭਾਜਪਾ ਵਾਲੇ ਨੁਮਾਇੰਦੇ ਦਾ ਪੱਖ ਪੂਰ ਰਹੇ ਨੇ। ਸੋ ਇਸ ਲਈ ਇਹ ਤਕਰਾਰ ਜਾਰੀ ਹੈ। ਪਰ ਇਹ ਸਾਰੇ ਤਕਰਾਰਾਂ ਦੇ ਵਿਚਾਲੇ ਸੁਪਰੀਮ ਕੋਰਟ ਦੀ ਇੱਕ ਨਸੀਹਤ ਆ ਗਈ ਰਾਜਪਾਲ ਦੇ ਲਈ। ਜੀ ਉਹ ਹੁੰਦਾ ਨਾ ਕਿ ਧੀਏ ਨੀ ਤੂੰ ਗੱਲ ਸੁਣ, ਨੂੰਹੇ ਨੀ ਤੂੰ ਕੰਨ ਕਰ, ਹੈ ਨਾ, ਕਿ ਗੱਲ ਕਹੀ ਤਾਂ ਧੀ ਨੂੰ ਜਾਂਦੀ ਆ ਪਰ ਸੁਣਾਈ ਅਸਲ 'ਚ ਨੂੰਹ ਨੂੰ ਹੀ ਜਾਂਦੀ ਹੁੰਦੀ ਹੈ। ਸੋ ਉਸ ਹਵਾਲੇ ਨਾਲ ਕਹਿੰਦੇ ਕਿ ਉੱਥੇ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਮਹਾਰਾਸ਼ਟਰ ਦੇ ਮਾਮਲੇ ਨੂੰ ਲੈ ਕੇ ਇੱਕ ਮਤਲਬ ਕਿ ਮੂੰਹ ਜਵਾਨੀ ਗੱਲ ਕਹੀ, ਇੱਕ ਟਿੱਪਣੀ ਕੀਤੀ। ਉਹ ਟਿੱਪਣੀ ਰਾਜਪਾਲ ਨੂੰ ਲੈ ਕੇ ਸੀ ਕਿ ਰਾਜਪਾਲ ਨੂੰ ਰਾਜਨੀਤੀ 'ਚ ਦਖਲ ਦੇਣ ਦੀ ਕੋਈ ਲੋੜ ਨਹੀਂ।
ਜੇਕਰ ਕੋਈ ਧਿਰ ਸਰਕਾਰ ਦਾ ਗਠਨ ਕਰਨ ਦਾ ਦਾਅਵਾ ਕਰੇ ਕਿ ਅਸੀਂ ਸਰਕਾਰ ਬਣਾਉਣ ਦਾ ਦਮ ਭਰਦੇ ਹਾਂ, ਤਾਂ ਕਹਿੰਦੇ ਉਹਨੂੰ ਕਹੇ ਕਿ ਸਦਨ ਦੇ ਵਿੱਚ ਭਾਈ ਬਹੁਮਤ ਸਾਬਤ ਕਰ ਦੇ, ਉਸ ਨੂੰ 3-13 ਚ ਪੈਣ ਦੀ ਲੋੜ ਨਹੀਂ। ਸੋ ਇਸ ਹਵਾਲੇ ਨਾਲ ਇਹ ਸਿੱਧਾ ਨੁਕਤਾ ਚਾਹੇ ਮਹਾਰਾਸ਼ਟਰ ਦੇ ਰਾਜਪਾਲ ਨੂੰ ਧਿਆਨ ਚ ਰੱਖਦੇ ਆ, ਉੱਥੇ ਦੇ ਮਾਮਲੇ ਧਿਆਨ ਚ ਰੱਖਦੇ ਆ, ਪਰ ਇਹ ਇੱਥੇ ਵੀ ਲਾਗੂ ਹੁੰਦਾ ਫਿਰ ਮੇਰਾ ਖਿਆਲ। ਇਹ ਪੰਜਾਬ ਦੇ ਰਾਜਪਾਲ ਨੂੰ ਵੀ ਆ ਕਿ ਭਾਈ ਤੂੰ ਆਪਣੇ ਥਾਂ ਤੱਕ ਟਿਕਿਆ ਰਹਿ, ਜਿੰਨਾ ਤੇਰਾ ਅਧਿਕਾਰ ਖੇਤਰ ਆ ਤੂੰ ਉਨੇ ਚ ਰਹਿ, ਤੂੰ ਸਿੱਧਾ ਸਰਕਾਰ 'ਚ ਦਖਲ ਨਾ ਦੇ। ਤੇ ਇੱਧਰ ਇਹ ਇੱਕ ਤਰ੍ਹਾਂ ਭਗਵੰਤ ਮਾਨ ਲਈ ਹੋਰਾਂ ਦੀ ਵੀ ਹੈ ਕਿ ਭਗਵੰਤ ਮਾਨ ਜੀ ਤੁਸੀਂ ਕੇਜਰੀਵਾਲ ਦੇ ਮੋਢਿਆਂ ਤੇ ਚੜ੍ਹ ਕੇ ਇੱਥੇ ਪੰਜਾਬ ਦੇ ਵਿੱਚ ਮਾਹੌਲ ਨਾ ਖਰਾਬ ਕਰ ਲਿਓ ਕਿ ਉੱਥੇ ਕੇਜਰੀਵਾਲ ਤੇ ਜੇ ਉੱਥੇ ਦੇ ਉੱਪਰ ਰਾਜਪਾਲ ਤੇ ਜਿਹੋ ਜਿਹਾ ਰਿਸ਼ਤਾ ਹੈ ਉੱਥੇ ਇਹੋ ਜਿਹਾ ਵਿਗਾੜ ਕਰਕੇ ਆਪਾਂ ਆਪਣੇ ਪੰਜਾਬ ਦੇ ਸੂਬੇ ਦਾ ਕੋਈ ਨੁਕਸਾਨ ਨਾ ਕਰੀਏ। ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਵੀ ਥੋੜਾ ਜਿਹਾ ਧਿਆਨ ਨਾਲ ਚੱਲਣ ਦੀ ਲੋੜ ਹੈ। ਪਰ ਜਿਹੜਾ ਇਹ ਹਵਾਲਾ ਆਇਆ ਪ੍ਰਵੀਨ ਜੀ, ਇਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਚੰਦਰਚੂੜ ਨੇ, ਉਹਨਾਂ ਨੇ ਮੂੰਹ ਜ਼ਬਾਨੀ ਟਿੱਪਣੀ ਕੀਤੀ ਹੈ। ਇਸ ਟਿੱਪਣੀ ਦੇ ਮਾਮਲੇ 'ਚ ਮੈਂ ਦੇਖ ਰਿਹਾ ਸੀਗਾ ਕਿ ਉਹ ਕਹਿੰਦੇ ਕਿ ਰਾਜਪਾਲ ਹੋਰਾਂ ਨੂੰ ਖੁਦ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ। ਕੋਈ ਵੀ ਧੜਾ ਜੇਕਰ ਸਰਕਾਰ ਬਣਾਉਣ ਦਾ ਦਾਅਵਾ ਕਰਦਾ ਹੈ ਤੇ ਉਹ ਦਮ ਭਰਦਾ ਹੈ ਕਿ ਮੇਰੇ ਕੋਲ ਲੋੜ ਜਿੰਨੇ ਐਮਐਲਏ ਹੈਗੇ ਨੇ, ਤਾਂ ਕਹਿੰਦੇ ਰਾਜਪਾਲ ਦਾ ਕੰਮ ਇੰਨਾ ਹੀ ਆ, ਉਹ ਕਹੇ ਕਿ ਜੀ ਬਹੁਮਤ ਸਾਬਤ ਕਰ ਦਿਓ, ਠੀਕ ਹੈ, ਤੇ ਉਹ ਤੋਂ ਬਾਅਦ ਤੁਸੀਂ ਸਹੁੰ ਚੁਕਾ ਦਿਓ। ਕਹਿੰਦੇ ਅਸਲ 'ਚ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦੀ ਜਿਹੜੀ ਵੰਡ ਹੋਈ ਆ, ਟੁੱਟ ਭੱਜ ਹੋਈ ਆ, ਉਹਨੂੰ ਲੈ ਕੇ ਕੋਰਟ 'ਚ ਮਾਮਲਾ ਚੱਲਦਾ ਤੇ ਉਸ ਮਾਮਲੇ ਦੇ ਵਿੱਚ 5 ਜੱਜਾਂ ਦੇ ਬੈਂਚ ਤੋਂ 7 ਜੱਜਾਂ ਦੇ ਬੈਂਚ ਨੂੰ ਉਹ ਮਾਮਲਾ ਸੌਂਪਣ ਨੂੰ ਲੈ ਕੇ ਸੁਣਵਾਈ ਸੀ। ਉਸ ਸੁਣਵਾਈ ਦੇ ਦੌਰਾਨ ਇਹ ਟਿੱਪਣੀ ਆਈ ਸਾਹਮਣੇ ਤੇ ਇਹਦੇ ਵਿੱਚ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਰਾਜਪਾਲ ਹੋਰਾਂ ਦੇ ਹਵਾਲੇ ਨਾਲ, ਮਤਲਬ ਕਿ ਉੱਥੇ ਦਾ ਸੋਲਿਸਿਟਰ ਜਨਰਲ ਹੈ ਜਿਹੜਾ ਤੁਸ਼ਾਰ ਮਹਿਤਾ, ਹਾਂਜੀ ਹੈ ਨਾ, ਉਹਨੇ ਕਿਹਾ, ਕਹਿੰਦਾ ਜੀ ਕਿ ਹਾਰਸ ਟ੍ਰੇਡਿੰਗ ਚੱਲ ਰਹੀ ਹੈ, ਘੋੜਿਆਂ ਦੀ ਖਰੀਦੋ ਫਰੋਖਤ ਜਿਵੇਂ ਹੁੰਦੀ ਹੈ ਉਵੇਂ ਐਮਐਲਏ ਦੀ ਖਰੀਦੋ ਫਰੋਖਤ ਹੋ ਰਹੀ ਹੈ ਜੀ ਇੱਥੇ। ਇਸ ਹਵਾਲੇ ਨਾਲ ਮਤਲਬ ਇਹਨਾਂ ਦੀ ਸ਼ਿਕਾਇਤ ਸੀ ਤੇ ਉਹਦੇ ਵਿੱਚ ਫਿਰ ਟਿੱਪਣੀ ਕੀਤੀ ਕਿ ਭਾਈ ਰਾਜਪਾਲ ਦਾ ਕੰਮ ਨਹੀਂ ਹੈ ਇੱਕ ਕੌਣ ਖਰੀਦ ਰਿਹਾ, ਕੌਣ ਵੇਚ ਰਿਹਾ, ਕੌਣ ਨਹੀਂ, ਇਹ ਅਦਾਲਤਾਂ ਆਪਣੇ ਆਪ ਦੇਖ ਲੈਣਗੇ ਜਦੋਂ ਅਦਾਲਤਾਂ 'ਚ ਮਾਮਲਾ ਆਊਗਾ। ਸਹੀ, ਤੁਹਾਡੇ ਕੋਲ ਕੋਈ ਧਿਰ ਆ ਕੇ ਕਹਿੰਦੀ ਹੈ ਕਿ ਸਾਡੇ ਕੋਲ ਬਹੁਮਤ ਜਿੰਨੇ ਐਮਐਲਏ ਹੈਗੇ ਤੁਸੀਂ ਪੁੱਛੋ ਜੀ, ਦਲ ਬਦਲੂ ਦਾ ਕਾਨੂੰਨ ਲਾਗੂ ਹੋਊਗਾ ਨਹੀਂ ਹੋਊਗਾ, ਬਾਅਦ ਦੀਆਂ ਗੱਲਾਂ ਦੇਖੀ ਜਾਵਾਂਗੇ ਅਸੀਂ। ਸੋ ਸੁਪਰੀਮ ਕੋਰਟ ਦੀ ਇਹ ਟਿੱਪਣੀ ਰਾਜਪਾਲ ਮਹਾਰਾਸ਼ਟਰ ਨੂੰ ਨਹੀਂ, ਮੈਨੂੰ ਲੱਗਦਾ ਦੇਸ਼ ਦੇ ਸਮੁੱਚੇ ਰਾਜਪਾਲਾਂ ਨੂੰ ਹੈ ਕਿ ਭਾਈ ਆਪਣੇ ਦਾਇਰੇ 'ਚ ਰਹਿ ਕੇ ਕੰਮ ਕਰਨ ਦੀ ਲੋੜ ਹੈ। ਬੇਸ਼ੱਕ ਹਵਾਲਾ ਹੈਗਾ ਕਿ ਉਹ ਨੁਕਤਾ ਪੁੱਛ ਸਕਦੇ ਨੇ, ਉਹ ਜਾਣਕਾਰੀ ਹਾਸਲ ਕਰ ਸਕਦੇ ਨੇ, ਪਰ ਉਹਦੇ ਪਿੱਛੇ ਮਨਸ਼ਾ ਕਹੀ ਜੀ ਹੈ ਉਹ ਸਾਫ਼ ਝਲਕ ਜਾਂਦੀ ਹੈ ਕਿ ਤੁਹਾਡੀ ਮਨਸ਼ਾ ਸਰਕਾਰ ਨਾਲ ਅੱਡਾ ਲੈਣ ਦੀ ਹੈ ਜਾਂ ਸਰਕਾਰੀ ਸਿਸਟਮ ਨੂੰ ਸਹੀ ਤਰੀਕੇ ਨਾਲ ਚਲਾਉਣ ਦੀ ਹੈ। ਸੋ ਇਸ ਮਾਮਲੇ ਦੇ ਵਿੱਚ ਇਹ ਰਾਜਪਾਲ ਨੂੰ ਨਸੀਹਤ ਮੈਨੂੰ ਲੱਗਦਾ ਮਹਾਰਾਸ਼ਟਰ ਤੋਂ ਹੁੰਦੇ ਹੋਏ ਪੰਜਾਬ ਤੱਕ ਦੇਣ ਵਾਲੀ ਵੀ ਹੈ। ਸੋ ਹੁਣ ਇਹਨਾਂ ਨੂੰ ਮੈਨੂੰ ਲੱਗਦਾ ਇੰਨੇ ਤੋਂ ਸਮਝ ਲੈਣਾ ਚਾਹੀਦਾ ਕਿ ਭਾਈ ਇਹ ਮੇਰੇ ਲਈ ਵੀ ਉਨੀ ਨਸੀਹਤ ਹੈ ਜਿੰਨੀ ਮਹਾਰਾਸ਼ਟਰ ਦੇ ਰਾਜਪਾਲ ਲਈ ਜੀ। ਸ਼ਰਮਾ ਜੀ, ਇੱਕ ਗੱਲ ਜ਼ਰੂਰ ਦੱਸੋ ਵੀ ਰਾਜਪਾਲ ਸੰਵਿਧਾਨਕ ਤੌਰ ਤੇ ਮੁਖੀ ਹੋ ਸਕਦਾ ਹੈ, ਸੰਵਿਧਾਨ ਦਾ ਮੁਖੀ ਤਾਂ ਨਹੀਂ ਹੈ ਨਾ ਜੀ। ਉਹ ਤਾਂ ਸੰਵਿਧਾਨ ਅਨੁਸਾਰ ਕੰਮ ਕਰਨ ਲਈ ਰੱਖਿਆ ਗਿਆ ਕਿ ਨੁਮਾਇੰਦਾ ਹੈ। ਬਸ ਤੁਹਾਡਾ ਕੰਮ ਤਾਂ ਇੰਨਾ ਹੀ ਹੈ ਕਿ ਜਿਹੜਾ ਸੰਵਿਧਾਨ ਦੇ ਨਿਯਮ ਨੇ ਉਹਨਾਂ ਦੀ ਪਾਲਣਾ ਹੋਵੇ ਭਾਈ, ਪਰ ਉਹਦਾ ਤਰੀਕਾ ਹੁੰਦਾ ਕਿ ਦੋ ਭਰਾਵਾਂ ਨੇ ਬੈਠ ਕੇ ਕਿਵੇਂ ਮਸਲਾ ਹੱਲ ਕਰਨਾ। ਸੋ ਜੇਕਰ ਤੁਹਾਨੂੰ ਮਾਣ ਦੇਤਾ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਉਸ ਨੂੰ ਹੋਰ ਤਰ੍ਹਾਂ ਲਓਗੇ। ਸੋ ਆਪਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਹਾਂ ਕਿ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ ਉੱਥੇ ਬਹੁਤ ਛੇਤੀ ਖਾਮੀਆਂ ਲੱਭਦੀਆਂ ਇਹਨਾਂ ਨੂੰ, ਉੱਥੇ ਬਹੁਤ ਛੇਤੀ ਮੁੱਦੇ ਖੜੇ ਹੁੰਦੇ ਨੇ, ਪਰ ਜਿੱਥੇ ਇਹਨਾਂ ਦੀ ਸਰਕਾਰ ਹੈਗੀ ਆ ਉੱਥੇ ਸੌ ਜਾਂਦੇ ਨੇ। ਜੀ ਜੀ ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਤਕਨੀਕੀ ਸਿੱਖਿਆ ਦੀ। ਬਹੁਤ ਕੁਝ ਕਿਹਾ ਗਿਆ ਪਿਛਲੀਆਂ ਸਰਕਾਰਾਂ ਵੱਲੋਂ, ਅਕਾਲੀ ਦਲ ਵੱਲੋਂ ਵੀ, ਕਾਂਗਰਸ ਵੱਲੋਂ ਵੀ। ਇਸੇ ਦਰਮਿਆਨ ਆਪਾਂ ਵਜ਼ੀਫੇ ਘੁਟਾਲੇ ਵੀ ਤਕਨੀਕੀ ਕਾਲਜਾਂ ਦੇ ਵਿੱਚੋਂ ਫੜੇ ਦੇਖੇ। ਸਾਧੂ ਸਿੰਘ ਧਰਮਸੋਤ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੈ। ਪੰਜਾਬ ਦੇ ਵਿੱਚ ਖਬਰ ਆ ਰਹੀ ਹੈ ਕਿ 140 ਤਕਨੀਕੀ ਕਾਲਜ ਸ਼ਰਮਾ ਜੀ ਬੰਦ ਹੋ ਗਏ। ਬਿਲਕੁਲ ਪ੍ਰਵੀਨ ਜੀ, ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਤਕਨੀਕੀ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੀ ਗਿਣਤੀ ਅੱਧੀ ਰਹਿ ਗਈ ਤੇ ਪੰਜਾਬ ਦੇ ਅੰਦਰੋਂ 140 ਤਕਨੀਕੀ ਕਾਲਜ ਹੁਣ ਤੱਕ ਬੰਦ ਹੋ ਗਏ। ਇਹਦਾ ਮਤਲਬ ਕੀ ਬੱਚੇ ਮਤਲਬ ਕਿ ਕਾਲਜਾਂ ਵੱਲ ਨਹੀਂ ਆ ਰਹੇ, ਤਕਨੀਕੀ ਸਿੱਖਿਆ ਵੱਲ ਨਹੀਂ ਆ ਰਹੇ, ਜਾਂ ਇਹਦੇ ਪਿੱਛੇ ਕੋਈ ਹੋਰ ਪਹਿਲੂ ਖੜੇ ਨੇ? ਜਦੋਂ ਇਹ ਪਹਿਲੂਆਂ ਦੀ ਪੜਚੋਲ ਹੁੰਦੀ ਹੈ ਤਾਂ ਉਹਦੇ ਚ ਨਿਕਲ ਕੇ ਆਉਂਦਾ ਕਿ ਸਭ ਤੋਂ ਵੱਡਾ ਪਹਿਲੂ ਤੇ ਹੈ ਕਿ ਤਕਨੀਕੀ ਕੋਰਸਾਂ ਤੋਂ ਨੌਜਵਾਨਾਂ ਦਾ ਮੋਹ ਭੰਗ ਹੋ ਗਿਆ। ਕਾਰਨ ਇਹ ਕਰਨ ਤੋਂ ਬਾਅਦ ਉਹਨਾਂ ਨੂੰ ਉਸ ਮਾਣ ਜੋਗਾ, ਸਨਮਾਨ ਜੋਗਾ, ਘਰ ਚਲਾਉਣ ਜੋਗਾ, ਟੱਬਰ ਪਾਲਣ ਜੋਗਾ ਰੁਜ਼ਗਾਰ ਨਹੀਂ ਮਿਲਦਾ। ਇਹ ਇੱਕ ਪਹਿਲੂ ਹੈ। ਦੂਸਰਾ ਪਹਿਲੂ, ਇਹਨਾਂ ਤਕਨੀਕੀ ਕਾਲਜਾਂ ਦੇ ਵਿੱਚ ਜਿਹੜਾ ਦਲਿਤ ਵਿਦਿਆਰਥੀ, ਪਿਛੜਾ ਭਾਈਚਾਰੇ ਦਾ ਵਿਦਿਆਰਥੀ, SC-BC ਬੱਚੇ, ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਬੱਚੇ ਜਿਹੜੇ ਆਉਂਦੇ ਸੀ, ਉਹਨਾਂ ਦੇ ਵਜ਼ੀਫਿਆਂ ਦਾ ਮਾਮਲਾ ਫਸਿਆ। ਉਹਨਾਂ ਦੇ ਦਾਖਲੇ ਤੋਂ ਬਾਅਦ ਪੇਪਰਾਂ ਦੇ ਦੌਰਾਨ ਉਹਨਾਂ ਨੂੰ ਸਰਟੀਫਿਕੇਟ ਨਹੀਂ ਮਿਲੇ, ਅੱਗੇ ਨੌਕਰੀਆਂ ਲੈਣ 'ਚ ਦਿੱਕਤ ਆ ਗਈ, ਉਹ ਬੱਚੇ ਇਹਨਾਂ ਤੋਂ ਦੂਰ ਹੋਏ। ਤੀਸਰਾ ਰਹਿੰਦਾ ਖੁੰਦਾ ਹੈ ਸਾਡਾ ਜਿਹੜਾ ਸਟੱਡੀ ਵੀਜ਼ਾ,
ਜਿਹਦੇ ਨਾਂ ਤੇ ਬੱਚੇ ਵਿਦੇਸ਼ਾਂ ਨੂੰ ਉੱਡ ਰਹੇ ਨੇ, ਉਹ ਕਿੰਨੇ ਹੀ ਪਹਿਲੂ ਬਣੇ ਕਿ ਅਚਾਨਕ ਅਸਲ ਦੇ ਵਿੱਚ ਇਹਦੇ ਪਿੱਛੇ ਬੰਦ ਹੋਣ ਦਾ ਇੱਕ ਪਹਿਲੂ ਇਹ ਵੀ ਖੜਾ ਪ੍ਰਵੀਨ ਜੀ ਕਿ ਪੰਜਾਬ ਦੇ ਅੰਦਰ ਨਾ ਜਦੋਂ ਜਿਸ ਸਾਲ ਆਲੂਆਂ ਦਾ ਭਾਅ ਵੱਧ ਜਾਵੇ, ਅਗਲੇ ਸਾਲ ਫਿਰ ਪਿੰਡ 'ਚ ਸਾਰੇ ਜੱਟ ਆਲੂ ਹੀ ਲਾਉਂਦੇ ਨੇ। ਹਾਂਜੀ ਹਾਂਜੀ, ਇਦਾਂ ਹੀ ਹੈ ਅਗਲਾ ਕਹਿੰਦਾ ਬੀਜ ਦੋ ਬਾਈ ਆਲੂ ਦਾ ਭਾਅ, ਫਿਰ ਸੜਕਾਂ ਤੇ ਸੁੱਟਣੇ ਪੈਂਦੇ ਨੇ, ਫਿਰ ਵਿਕਦੇ ਨਹੀਂ। ਜੀ। ਸੋ ਇਹ ਉਸੇ ਤਰ੍ਹਾਂ ਕਿ ਜਿਸ ਸਾਲ ਤਕਨੀਕੀ ਖੇਤਰ ਦੇ ਵਿੱਚ ਵਿਦਿਆਰਥੀ ਦੀ ਆਮਦ ਵਧੀ, ਅਗਲੇ ਸਾਲ ਚੌਗਣੇ ਕਾਲਜ ਵੱਧ ਗਏ ਜੀ। ਤੇ ਖੁੰਭਾ ਮੰਗ ਕਾਲਜ ਉੱਗੇ। ਤੇ ਫਿਰ ਜਦੋਂ ਹੁਣ ਜਵਾਕਾਂ ਨੇ ਹੋਰ ਨਾ ਚੁਣ ਲਏ, ਫਿਰ ਇਹ ਹੁਣ ਕਾਲਜਾਂ ਦਾ ਪੱਠਾ ਬੈਠ ਗਿਆ। ਨਾ ਸਟਾਫ ਨੂੰ ਤਨਖਾਹ ਦੇ ਹੁੰਦੀ ਹੈ, ਨਾ ਬਿਲਡਿੰਗ ਨੂੰ ਰੰਗ ਰੋਗਨ ਕਰਾ ਹੁੰਦਾ ਹੈ, ਨਾ ਸਮਾਨ ਦਾ ਪ੍ਰਬੰਧ ਹੁੰਦਾ ਹੈ। ਤੇ ਫਿਰ ਇਹਦਾ ਨਤੀਜਾ ਕਿ ਕਾਲਜ ਬੰਦ ਹੋਣ ਦੇ ਕਿਨਾਰੇ। ਚਰਨਜੀਤ ਭੁੱਲਰ ਹੋਰਾਂ ਦੀ ਇਹ ਖੋਜ ਰਿਪੋਰਟ ਹੈ, ਵਿਭਾਗੀ ਅੰਕੜਿਆਂ ਦੇ ਹਵਾਲੇ ਨਾਲ ਉਹਨਾਂ ਦੀ ਪੰਜਾਬੀ ਟ੍ਰਿਬਿਊਨ 'ਚ ਛਪੀ ਇਹ ਰਿਪੋਰਟ ਹੈ, ਜਿਹਦੀ ਆਪਾਂ ਅੱਜ ਚਰਚਾ ਕਰ ਰਹੇ ਹਾਂ। ਉਹ ਕਹਿੰਦੇ ਪੰਜਾਬ 'ਚ 140 ਕਾਲਜਾਂ ਨੂੰ ਜਿੰਦਰੇ ਲੱਗ ਚੁੱਕੇ ਨੇ, ਤਕਨੀਕੀ ਕਾਲਜਾਂ ਨੂੰ। ਸੀਟਾਂ ਦੀ ਗਿਣਤੀ 50% ਘਟ ਗਈ ਹੈ, ਕਾਲਜਾਂ 'ਚ 55% ਸੀਟਾਂ ਖਾਲੀ ਪਈਆਂ ਨੇ। ਠੀਕ ਹੈ। ਤੇ ਉਹਨਾਂ ਨੇ ਬਕਾਇਦਾ ਅੰਕੜੇ ਦਿੱਤੇ ਨੇ ਪ੍ਰਵੀਨ ਜੀ। ਉਹ ਕਹਿੰਦੇ ਕਿ 2014-15 ਦੇ ਵਿੱਚ 383 ਕਾਲਜ ਸੀ ਪੰਜਾਬ 'ਚ ਤੇ 1.44 ਲੱਖ, ਕਰੀਬ 1.5 ਲੱਖ ਕੁੱਲ ਸੀਟਾਂ ਸੀ। ਤੇ ਉਸ ਵਾਰ ਦਾਖਲੇ 70,000 ਤੋਂ ਉੱਪਰ ਸੀ। ਠੀਕ ਹੈ। 2014-15 ਚ 383 ਕਾਲਜ ਨੇ ਤੇ ਅੱਜ ਕਾਲਜਾਂ ਦੀ ਗਿਣਤੀ 255 ਰਹਿ ਗਈ। 383 ਚੋਂ ਲਗਭਗ 400 ਕਾਲਜਾਂ ਚੋਂ 250 ਕਾਲਜ ਰਹਿ ਗਿਆ ਸਿਰਫ ਜੀ, ਛੋੜ ਗਿਆ 150 ਕਾਲਜ ਸਿੱਧਾ ਹੀ। ਸੋ ਇਸ ਲਈ 140 ਦੇ ਕਰੀਬ, ਜਦੋਂ ਕਿ 2016-17 ਚ ਕਾਲਜ 376 ਹੋ ਗਏ ਹੈ ਨਾ। ਤੇ ਕਾਲਜਾਂ ਦੀ ਕੁੱਲ ਸੀਟਾਂ 1,34,000 ਰਹਿ ਗਈਆਂ, ਪਰ ਦਾਖਲੇ ਘਟ ਕੇ 60,000 ਹੋ ਗਏ। ਫਿਰ ਅਗਲੇ ਸਾਲ 2018-19 ਦੇ ਵਿੱਚ ਕਾਲਜਾਂ ਦੀ ਗਿਣਤੀ ਵੱਧ ਕੇ 293 ਹੋ ਗਈ ਤੇ ਫਿਰ ਇੱਧਰ ਪਰ ਸੀਟਾਂ ਦੀ ਗਿਣਤੀ 1,12,000 ਰਹਿ ਗਈ ਤੇ ਉਧਰ ਜਿਹੜੇ ਦਾਖਲੇ ਹੋਏ ਸਿਰਫ 45,000 ਹੋ ਗਏ। 70,000 ਤੋਂ ਸ਼ੁਰੂ ਹੋਇਆ ਦਾਖਲਾ, ਘਟਦੇ 58 ਤੇ ਆਇਆ, 45 ਤੇ ਆ ਗਿਆ। 2019-20 ਦੇ ਵਿੱਚ ਦਾਖਲਾ 40,000 ਤੇ ਰਹਿ ਗਿਆ, ਸੀਟਾਂ 1 ਲੱਖ ਰਹਿ ਗਈਆਂ ਹੈ ਨਾ। ਫਿਰ ਅੱਗੇ ਆ ਜਾਓ ਜੀ, 1920-21 ਦੇ ਵਿੱਚ ਇਹ ਸੀਟਾਂ 300 ਕਾਲਜ 309 ਰਹਿ ਗਏ ਸਿਰਫ। ਜਿਹੜੇ 383 ਤੋਂ ਤੁਰੇ ਸੀ ਉਹ 309 ਤੇ ਆ ਗਏ ਕਾਲਜ ਹੈ ਨਾ। ਸੀਟਾਂ ਸਿਰਫ ਮਤਲਬ ਕਿ 94,000 ਰਹਿ ਗਈਆਂ ਤੇ ਜੀ ਦਾਖਲੇ ਹੋਏ ਸਿਰਫ 34,000। ਤੇ ਫਿਰ ਪਿਛਲੇ ਸਾਲ 276 ਸੀਟਾਂ ਕਾਲਜ ਰਹਿ ਗਏ। ਉਸ ਤੋਂ ਬਾਅਦ ਫਿਰ 77,000 ਦਾਖਲੇ ਹੋਏ, ਸੀਟਾਂ ਰਹੀਆਂ ਤੇ ਦਾਖਲੇ ਸਿਰਫ 34,000 ਹੋਏ। ਤੇ ਇਸ ਸਾਲ ਜਿਹੜਾ ਲੰਘਿਆ ਬਰਾ 2022-23 ਦਾ, ਇਸ ਮੌਕੇ ਪੰਜਾਬ 'ਚ 255 ਕਾਲਜ ਨੇ ਸਿਰਫ, ਤੇ ਤਕਨੀਕੀ ਕਾਲਜਾਂ ਸੀਟਾਂ ਸਿਰਫ 71,000 ਨੇ ਤੇ ਅਜੇ ਦਾਖਲਿਆਂ ਦੀ ਗਿਣਤੀ ਉਪਲਬਧ ਨਹੀਂ। ਪਿਛਲੇ ਸਾਲ ਸਿਰਫ 34,000 ਦਾਖਲੇ ਸੀ, ਇਸ ਵਾਰ ਉਹ ਤੋਂ ਵੀ ਘਟਣ ਦਾ ਖਤਰਾ ਖੜਾ ਹੈ। ਸੋ 5 ਸਾਲਾਂ 'ਚ 140 ਤੋਂ ਵੱਧ ਕਾਲਜਾਂ ਦਾ ਬੰਦ ਹੋ ਜਾਣਾ ਹੈ, 50% ਮਤਲਬ ਕਿ ਸੀਟਾਂ ਦਾ ਘਟ ਜਾਣਾ, 55% ਸੀਟਾਂ ਦਾ ਖਾਲੀ ਰਹਿ ਜਾਣਾ। ਜਿਹੜੇ 400 ਦੇ ਗੇਟ 'ਚ ਕਾਲਜ ਹੋਣ ਉਹ 250 ਗੇਟ 'ਚ ਰਹਿ ਜਾਣ। ਜਿਹੜੇ ਕਾਲਜਾਂ 'ਚ ਦਾਖਲਾ 70,000 71,000 ਤੱਕ ਜਾਂਦਾ ਹੋਵੇ, ਉੱਥੇ ਕਾਲਜਾਂ 'ਚ ਗਿਣਤੀ 30,000 32,000 ਵਿਦਿਆਰਥੀਆਂ ਦੀ ਰਹਿ ਜਾਵੇ। ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਕੀ ਹੋਇਆ। ਅਸਲ 'ਚ ਇਹਨਾਂ 'ਚ ਹੁੰਦਾ ਕੀ ਸੀਗਾ, ਉਹ ਕਹਿੰਦੇ ਨਾ ਕਾਲਜਾਂ ਦੇ ਵਿੱਚ ਜਿਵੇਂ ਆਰਕੀਟੈਕਚਰ ਨੇ ਉਹਨਾਂ ਦੀ ਪੜ੍ਹਾਈ ਹੁੰਦੀ ਹੈ। ਉਹ ਕਹਿੰਦੇ ਇਹਨਾਂ 'ਚ ਪਲੈਨਿੰਗ, ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਟਾਊਨ ਪਲੈਨਿੰਗ ਮੈਨੇਜਮੈਂਟ, MCA, ਹੋਟਲ ਮੈਨੇਜਮੈਂਟ, ਫਾਰਮੇਸੀ, ਅਜਿਹੇ ਸਾਰੀ ਪੜ੍ਹਾਈ ਹੁੰਦੀ ਹੈ। ਸੋ ਇਹ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵਾਲੇ ਕੋਰਸ ਇੱਥੇ ਖੁੱਲੇ ਨੇ। ਤੇ ਜਿਹੜੇ ਕਾਲਜਾਂ ਨੂੰ ਚਲਾਉਣ ਵਾਲੇ ਨੇ ਉਹ ਕਹਿੰਦੇ ਕਿ ਭਾਈ ਇਹਦੇ ਪਿੱਛੇ ਸਿੱਧਾ ਪਹਿਲੂ ਇਹੀ ਆ ਕਿ ਇਹਨਾਂ ਕਾਲਜਾਂ ਕੰਨੀ ਸਰਕਾਰਾਂ ਨੇ ਗੌਰ ਨਹੀਂ ਕੀਤੀ, ਵਿਦਿਆਰਥੀਆਂ ਨਾਲ ਧੋਖੇ ਹੋਏ, ਵਜੀਫਿਆਂ ਵਾਲੇ ਘਪਲੇ ਹੋਏ, ਵਿਦਿਆਰਥੀਆਂ ਨੂੰ ਉਹਨਾਂ ਦਾ ਪੈਸਾ ਸਮੇਂ ਸਿਰ ਨਹੀਂ ਮਿਲਿਆ। ਇਹ ਸਾਰੇ ਕਾਰਨ ਬਣਦੇ ਨੇ ਤੇ ਅੱਗੇ ਰੁਜ਼ਗਾਰ ਦੇ ਪ੍ਰਬੰਧ ਨਹੀਂ ਸਰਕਾਰ ਕਰ ਪਾਉਂਦੀ। ਉਹਨਾਂ ਨੂੰ ਉਸੇ ਹਿਸਾਬ ਨਾਲ ਸ਼ੁਰੂ 'ਚ ਪਲੇਸਮੈਂਟਾਂ ਲਈ ਆਏ ਸੀ, ਮੁੜ ਕੇ ਪਲੇਸਮੈਂਟ ਲਈ ਕੋਈ ਆਉਂਦਾ ਹੀ ਨਹੀਂਗਾ। ਤਕਨੀਕੀ ਸਿੱਖਿਆ ਬੱਚੇ ਕਿਤਾਬੀ ਤਾਂ ਲੈ ਲੈਂਦੇ ਨੇ ਪਰ ਉਹ ਪ੍ਰੈਕਟੀਕਲੀ ਉਵੇਂ ਨਹੀਂ ਨਿਕਲਦੇ। ਫਿਰ ਕੰਪਨੀਆਂ ਨੇ ਮੂੰਹ ਮੋੜਨਾ ਸ਼ੁਰੂ ਕਰਤਾ। ਕਿੰਨੇ ਹੀ ਕਾਰਨ ਬਣੇ ਇਹਦੇ ਤੇ ਜਿਹਦੇ ਕਾਰਨ ਪੰਜਾਬ 'ਚ 5 ਸਾਲਾਂ 'ਚ 140 ਕਾਲਜਾਂ, ਤਕਨੀਕੀ ਕਾਲਜਾਂ ਨੂੰ ਜਿੰਦਰੇ ਵੱਜ ਗਏ। ਜੀ, ਪਿਛਲੇ ਦਿਨੀ ਆਪਾਂ ਇੱਕ ਖਬਰ ਵੀ ਸਾਂਝੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਕਲੱਬ ਨੇ, ਯੂਥ ਭਲਾਈ ਕਲੱਬ ਨੇ, ਉਹਦੇ ਵਿੱਚ ਵੀ ਜਿਹੜੇ ਕਿੰਨੇ ਕਲੱਬ ਜਿਹੜੇ ਬੰਦ ਹੋ ਗਏ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਯੂਥ ਉੱਠ ਕੇ ਜਿਹੜਾ ਉਹ ਬਾਹਰਲੇ ਮੁਲਕਾਂ ਵੱਲ ਚਲਾ ਗਿਆ ਤੇ ਕਿ ਕਲੱਬ ਵੀ ਅੱਜ ਕੱਲ੍ਹ ਨੋਨ ਐਕਟਿਵ ਨੇ, ਮਤਲਬ ਉਹਨਾਂ ਦੀਆਂ ਕੋਈ ਸਰਗਰਮੀਆਂ ਨਹੀਂ ਹੈ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪਾਂ ਬਿਜਲੀ ਸੰਕਟ ਦੀ। ਇੱਕ ਪਾਸੇ ਪਾਵਰਕੌਮ ਕਹਿੰਦਾ ਹੈ ਕਿ ਭਾਈ ਸਾਡੀ ਦੇਣਦਾਰੀਆਂ ਸਾਡੇ ਸਿਰ ਵੀ ਖੜੀਆਂ ਨੇ, ਅਸੀਂ ਵੀ ਦੇਣੀਆਂ ਨੇ ਤੇ ਸਾਡੀਆਂ ਬੜੀਆਂ ਖੜੀਆਂ ਨੇ ਦੂਜਿਆਂ ਦੇ ਸਿਰ।
ਬੋਰਡਾਂ ਮਹਿਕਮਿਆਂ ਸਿਰ ਲੋਕਾਂ ਸਿਰ ਖੜੀਆਂ ਨੇ ਜਿਹੜੇ ਸਾਡੇ ਪੈਸਾ ਨਹੀਂ ਦੇ ਰਹੇ। ਦੂਜੇ ਪਾਸੇ ਖਬਰ ਇਹ ਗੱਲ ਕਹਿੰਦੀ ਕਿ ਪਾਵਰਕੌਮ 30 ਕਰੋੜ ਦੀ ਬਿਜਲੀ ਖਰੀਦ ਕੇ ਮੁਫਤ ਵੰਡ ਰਿਹਾ। ਹੁਣ ਮੁਫਤ ਤਾਂ ਵੰਡਣਾ ਹੀ ਪਊਗਾ ਕਿਉਂਕਿ ਸਰਕਾਰ ਨੇ ਜੋ ਕਿਹਾ। ਬਿਲਕੁਲ ਪ੍ਰਵੀਨ ਜੀ, ਇਹ ਇੱਕ ਵੱਡੀ ਚਿੰਤਾ ਦੀ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਥਰਮਲ ਪਲਾਂਟਾਂ ਦੀ ਸਥਿਤੀ, ਪਾਵਰਕੌਮ ਦੀ ਸਥਿਤੀ ਜਿਸ ਤਰ੍ਹਾਂ ਦੀ ਨਾਜ਼ੁਕ ਹੁੰਦੀ ਜਾ ਰਹੀ ਹੈ, ਤੇ ਚਿੰਤਾ ਇਹ ਹੈ ਕਿ ਗਰਮੀ ਦਾ ਸੀਜ਼ਨ ਆਉਣਾ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਝੋਨੇ ਦਾ ਸੀਜ਼ਨ ਆਉਣਾ, ਤੇ ਬਿਜਲੀ ਦੀ ਸਪਲਾਈ ਕਿਵੇਂ ਹੋਊਗੀ? ਕੱਟ ਲੱਗਣੇ ਤਾਂ ਹੁਣੇ ਸ਼ੁਰੂ ਹੋ ਗਏ। ਸੋ ਇਸ ਮੌਕੇ ਵੀ ਆਪਾਂ ਪਿਛਲੇ ਲੰਮੇ ਸਮੇਂ ਤੋਂ ਗੱਲ ਕਰ ਰਹੇ ਹਾਂ ਕਿ ਪਾਵਰਕੌਮ ਆਪਣੇ ਥਰਮਲ ਪਲਾਂਟਾਂ ਦੀ ਜਿੰਨੀ ਉਹਨਾਂ ਦੀ ਕੈਪੈਸਿਟੀ ਹੈ, ਜਿੰਨੀ ਉਹਨਾਂ ਦੀ ਸਮਰੱਥਾ ਹੈ, ਉਹਨਾਂ ਵੀ ਪੈਦਾਵਾਰ ਨਹੀਂ ਕਰਾ ਪਾ ਰਿਹਾ, ਉਨੀ ਵੀ ਬਿਜਲੀ ਦਾ ਉਤਪਾਦਨ ਨਹੀਂ ਕਰਾ ਪਾ ਰਿਹਾ। ਤਾਂ ਫਿਰ ਇਹਦੇ ਪਿੱਛੇ ਕੀ ਕਰੀਏ? ਸੋ ਇੱਕ ਕਦਮ ਅੱਗੇ ਜਾਂਦੇ ਨੇ, 2 ਕਦਮ ਪਿੱਛੇ ਆਉਣਾ ਪੈ ਜਾਂਦਾ। 1 ਯੂਨਿਟ ਚਾਲੂ ਹੋਇਆ ਸੀਗਾ ਤੇ 1 ਯੂਨਿਟ ਹੋਰ ਜਦੇ ਬੰਦ ਹੋ ਜਾਂਦਾ ਨਾਲ ਦੀ ਨਾਲ। ਸੋ ਆਹ ਸਥਿਤੀ ਜੋ ਲੰਘ ਰਿਹਾ, 5 ਥਰਮਲ ਪਲਾਂਟ ਯੂਨਿਟਾਂ ਦਾ ਉਤਪਾਦਨ ਬੰਦ ਪਿਆ। 15 ਯੂਨਿਟਾਂ ਨੇ, 15 ਯੂਨਿਟਾਂ ਚੋਂ 5 ਯੂਨਿਟ ਬੰਦ ਪਈਆਂ ਨੇ, ਤੇ 10 ਯੂਨਿਟ ਵੀ ਆਪਣੀ ਕੈਪੈਸਿਟੀ ਜਿੰਨੀ ਪੈਦਾਵਾਰ ਨਹੀਂ ਕਰ ਪਾ ਰਹੀਆਂ। ਤੇ ਨਤੀਜਾ 33 ਮਿਲੀਅਨ ਯੂਨਿਟ ਬਿਜਲੀ ਖਰੀਦਣੀ ਪਈ ਹੈ। ਜਿਹੜੀ ਇਹ ਤੁਸੀਂ ਗੱਲ ਕਰ ਰਹੇ ਹੋ ਕਿ 30 ਕਰੋੜ ਦੀ ਬਿਜਲੀ ਖਰੀਦੀ ਹੈ, ਉਹ ਟੈਂਪਰੇਰੀ ਕੁਝ ਸਮੇਂ ਲਈ ਉਹ ਹੈ। ਉਹ ਇਹ ਨਹੀਂਗਾ ਕਿ ਇੰਨੀ ਕੇ ਖਰੀਦ ਕੇ ਮੁਫਤ ਦੇ ਹੋ ਜਾਣੀ ਹੈ। ਸੋ ਇਹ ਤਾਂ ਅਜੋਕੇ ਮਸਲੇ ਨੂੰ ਹੱਲ ਕਰਨ ਦਾ ਇੱਕ ਤਰੀਕਾ ਹੈ ਸਿਰਫ। ਅਸਲ ਦੇ ਵਿੱਚ ਕੀ ਹੈ ਕਿ ਰੋਪੜ ਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ 1 ਯੂਨਿਟ ਬੰਦ ਪਿਆ ਸੀ। ਉਹ ਯੂਨਿਟ ਚਾਲੂ ਹੋਇਆ ਤੇ ਜਦੇ ਮਤਲਬ ਕਿ 270 ਮੈਗਾਵਾਟ ਵਾਲਾ ਜਿਹੜਾ ਜੀਬੀਕੇ ਵਾਲਾ, ਉਹਦਾ 1 ਯੂਨਿਟ ਬੰਦ ਹੋ ਗਿਆ। ਤੇ ਕਹਾਣੀ ਤਾਂ ਉੱਥੇ ਆ ਗਈ। ਫਿਰ 15 ਚੋਂ 5 ਯੂਨਿਟ ਜਦੋਂ ਬੰਦ ਪਏ ਨੇ, ਤਾਂ ਉਹਦਾ ਨਤੀਜਾ ਇਹ ਹੈ ਕਿ ਸਾਡੀ 2000 ਤੋਂ ਵੱਧ ਮੈਗਾਵਾਟ ਤੋਂ ਮਤਲਬ ਕਿ ਅਸੀਂ ਬਿਜਲੀ ਉਤਪਾਦਨ ਦੇ ਵਿੱਚ ਪਛੜ ਗਏ ਹਾਂ। 2050 ਮੈਗਾਵਾਟ ਦੇ ਕਰੀਬ ਸਾਡੀ ਜਿਹੜੀ ਬਿਜਲੀ ਹੈ ਉਤਪਾਦਨ ਉਹਦਾ ਘਟ ਗਿਆ। ਤੇ ਪਿਛਲੇ 2 ਦਿਨ ਪਹਿਲਾਂ ਦੱਸਿਆ ਜਾ ਰਿਹਾ ਕਿ ਬੁੱਧਵਾਰ ਵੀਰਵਾਰ ਨੂੰ ਪ੍ਰਤੀ ਦਿਨ 9000 ਮੈਗਾਵਾਟ ਤੱਕ ਸਾਡੀ ਮੰਗ ਗਈ ਹੈ, ਜਿਹੜੀ ਪਿਛਲੇ ਸਾਲਾਂ ਨਾਲੋਂ 2500 ਦੇ ਕਰੀਬ, 2000 ਦੇ ਕਰੀਬ ਵੱਧ ਹੈ। ਸੋ ਇਸ ਲਈ ਵੱਡੀ ਚਿੰਤਾ ਹੈ ਕਿ ਇਹ ਜਿਹੜੀ ਇੰਨੀ ਸਪਲਾਈ ਹੈ, ਜਿਹੜੀ ਪਿਛਲੀ ਵਾਰ ਮਤਲਬ 2600 ਮੈਗਾਵਾਟ ਮਤਲਬ ਇਹਦੇ ਨਾਲ ਘੱਟ ਸੀ। ਜੇ 9000 ਮੈਗਾਵਾਟ ਦੀ ਅੱਜ ਹੈ, ਤਾਂ ਪਿਛਲੀ ਵਾਰ 2600 ਮੈਗਾਵਾਟ ਤੋਂ ਘੱਟ ਸੀ ਇਹਨਾਂ ਦਿਨਾਂ ਦੇ ਵਿੱਚ, 15-16 ਫਰਵਰੀ ਨੂੰ। ਆਹ ਜਿਹੜੀ ਕਮੀ ਹੈ ਸਾਡੀ, ਉਹ ਕਿਵੇਂ ਪੂਰੀ ਕਰਨੀ ਹੈ ਅਸੀਂ? ਸੋ ਇੱਥੇ ਸਵਾਲ ਖੜਾ ਕਿ ਸਾਡੇ ਕੋਲ ਡਿਮਾਂਡ 9000 ਮੈਗਾਵਾਟ ਦੀ ਹੈ, ਤੇ ਸਾਡੀ ਉਹਨਾਂ ਦਿਨਾਂ 'ਚ ਪੈਦਾਵਾਰ ਪ੍ਰਵੀਨ ਜੀ 4000 ਮੈਗਾਵਾਟ ਹੈ। ਠੀਕ ਹੈ। ਤੇ ਇਸ ਲਈ ਆ ਪਾੜਾ, ਇਹ ਖੱਪਾ ਹੀ ਨਹੀਂ ਪਾਵਰਕੌਮ ਤੋਂ ਪੂਰਾ ਹੋ ਰਿਹਾ, ਤੇ ਉਧਰ ਵਿੱਤੀ ਬੋਝ ਵੱਧਦਾ ਜਾ ਰਿਹਾ, ਕਿਉਂਕਿ ਹੁਣ 33 ਮਿਲੀਅਨ ਯੂਨਿਟ ਬਿਜਲੀ ਖਰੀਦੀ ਹੈ ਇਹਨਾਂ ਨੇ। 33 ਮਿਲੀਅਨ ਯੂਨਿਟ, ਤੇ ਇਹ ਕਰੀਬ 30 ਕਰੋੜ 40 ਲੱਖ ਰੁਪਏ ਦੀ ਹੈ, ਤੇ ਆਉਣ ਵਾਲੇ ਦਿਨਾਂ 'ਚ ਫਿਰ ਮੁੱਕ ਜਾਣੀ ਹੈ ਜੀ। ਇਹ ਕਿਹੜਾ ਫ੍ਰਿਜ 'ਚ ਰੱਖੀ ਹੋਈ ਹੈ ਕਿ ਹਾਂ ਬਾਅਦ 'ਚੋਂ ਪਾਣੀ ਪਾ ਕੇ ਦਾਲ ਵਧਾ ਲੋਗੇ, ਗਰਮ ਫਿਰ ਕਰ ਲੋਗੇ। ਸੋ ਇਹ ਤਾਂ ਜਦੋਂ ਵਰਤੋਗੀ ਫਿਰ ਨਵੀਂ ਹਾਲਤ ਦੇਖੋ ਤੁਸੀਂ। ਜਿਹੜਾ ਸਾਡਾ NPL ਥਰਮਲ ਪਲਾਂਟ ਹੈ, ਉਹਦੀ ਕੈਪੈਸਿਟੀ ਹੈਗੀ 1400 ਮੈਗਾਵਾਟ ਪੈਦਾ ਕਰਨ ਦੀ, ਤੇ ਉਹ ਪੈਦਾ ਕਰ ਰਿਹਾ 625 ਮੈਗਾਵਾਟ। ਇਸੇ ਤਰ੍ਹਾਂ ਜਿਹੜਾ GBK ਹੈ, ਉਹਦੀ 540 ਹੈ ਕੈਪੈਸਿਟੀ, ਪੈਦਾ ਕਰ ਰਿਹਾ ਉਹ 239 ਮੈਗਾਵਾਟ। ਇਸੇ ਤਰ੍ਹਾਂ ਜਿਹੜਾ ਰੋਪੜ ਥਰਮਲ ਪਲਾਂਟ ਹੈ, 840 ਮੈਗਾਵਾਟ ਪੈਦਾਵਾਰ ਹੈ ਉਹਦੀ, ਤੇ ਪੈਦਾ ਕਰ ਰਿਹਾ 422 ਮੈਗਾਵਾਟ। ਇਸੇ ਤਰ੍ਹਾਂ ਲਹਿਰਾ ਮੁਹੱਬਤ ਵਾਲਾ 920 ਕੈਪੈਸਿਟੀ ਹੈ ਉਹਦੀ ਪੈਦਾ ਕਰਨ ਦੀ, ਉਹਦੀ ਸਮਰੱਥਾ ਜਿਹੜੀ ਹੈ 920 ਮੈਗਾਵਾਟ, ਤੇ ਪੈਦਾ ਕਰ ਰਿਹਾ 604। ਇਸੇ ਤਰ੍ਹਾਂ TSPL 1980 ਮੈਗਾਵਾਟ ਉਹਦੀ ਸਮਰੱਥਾ ਪੈਦਾ ਕਰਨ ਦੀ, ਤੇ ਪੈਦਾ ਕਰ ਰਿਹਾ ਸਿਰਫ 1125। ਇਸੇ ਤਰ੍ਹਾਂ ਹਾਈਡਰੋ ਜਿਹੜਾ ਹੈਗਾ ਉਹ 1161, ਤੇ ਪੈਦਾ ਕਰ ਰਿਹਾ 422। ਇੰਨਾ ਜਿਹੜਾ ਪਾੜਾ ਉਹ ਕਿੱਥੋਂ ਪੂਰਾ ਕਰਨਾ? ਰੋਪੜ ਥਰਮਲ ਪਲਾਂਟ ਕੋਲ 6 ਦਿਨਾਂ ਦਾ ਕੋਲਾ ਬਚਿਆ, 5.5 ਦਿਨਾਂ ਦਾ ਕੋਲਾ। ਲਹਿਰਾ ਮੁਹੱਬਤ ਕੋਲ 3.5 ਦਿਨਾਂ ਦਾ ਕੋਲਾ ਹੈ ਨਾ। GBK ਕੋਲ 5.5 ਦਿਨਾਂ ਦਾ ਕੋਲਾ ਹੈ। TSPCL ਕੋਲ 5.5 ਦਿਨਾਂ 6 ਦਿਨਾਂ ਦਾ ਕੋਲਾ ਕਰੀਬ। ਕੋਲੇ ਦੀ ਸਮੱਸਿਆ ਆਪਣੀ ਖੜੀ ਹੈ, ਪੈਦਾਵਾਰ ਘੱਟ ਹੋ ਰਹੀ ਹੈ, ਯੂਨਿਟ ਪੂਰੇ ਚੱਲ ਨਹੀਂ ਰਹੇ, ਮੁਫਤ ਬਿਜਲੀ ਦੇਣੀ ਪੈ ਰਹੀ ਹੈ, ਖਰੀਦਣੀ ਪੈ ਰਹੀ ਹੈ ਮਹਿੰਗੀ ਖਰੀਦ ਕੇ ਸਸਤੀ ਦੇਣੀ ਪੈ ਰਹੀ ਹੈ, ਜਾਂ ਫਿਰ ਮੁਫਤ ਦੇਣੀ ਪੈ ਰਹੀ ਹੈ। ਸੋ ਇਹ ਸਾਰੇ ਪਹਿਲੂ ਤੇ ਵੱਡਾ ਸਵਾਲ ਖੜਾ ਕਿ ਫਿਰ ਇਹ ਚੋਂ ਨਿਕਲੂਗਾ ਕਿਵੇਂ ਪਾਵਰਕੌਮ? ਤੇ ਇਹ ਆਉਣ ਵਾਲੇ ਸਮੇਂ 'ਚ ਜਿਹੜੀ ਦੱਸਿਆ ਜਾ ਰਿਹਾ ਕਿ 16000 ਤੋਂ ਲੈ ਕੇ 19000 ਮੈਗਾਵਾਟ ਤੱਕ ਮੰਗ ਜਾ ਸਕਦੀ ਹੈ ਜਦੋਂ ਝੋਨੇ ਦਾ ਸੀਜ਼ਨ ਹੋਊਗਾ, ਗਰਮੀ ਦਾ ਪੀਕ ਅਵਰ ਹੋਊਗਾ। ਫਿਰ ਇਹ ਕੈਪੈਸਿਟੀ ਕਿੱਥੋਂ ਪੂਰੀ ਕਰਨੀ? ਅੱਜ ਜਿਹੜੀ ਆ ਹਾਲਤ ਬਣੀ ਹੈ, ਇਸ ਨੇ ਇੱਕ ਨਵੀਂ ਸਮੱਸਿਆ ਪੈਦਾ ਕਰ ਦਿੱਤੀ ਹੈ ਪ੍ਰਵੀਨ ਜੀ। ਜੀ ਬਿਲਕੁਲ ਸ਼ਰਮਾ ਜੀ, ਵਾਕਈ ਜਿਹੜੇ ਆਉਣ ਵਾਲੇ ਦਿਨ ਆ, ਜਦੋਂ ਤੁਸੀਂ ਜਦੋਂ ਪੀਕ ਡਿਮਾਂਡ ਦੀ ਤੁਸੀਂ ਗੱਲ ਕੀਤੀ ਹੈ, ਉਦੋਂ ਹੱਲ ਕਰਨੇ ਬਹੁਤ ਔਖੇ ਹੋ ਜਾਣਗੇ।
ਆਪਾਂ ਗੱਲ ਕਰੀਏ ਥੋੜੀ ਜਿਹੀ ਮੌਸਮੀ ਚੇਤਾਵਨੀਆਂ ਦੀ ਵੀ, ਜਿਹੜੀਆਂ ਚੁਣੌਤੀਆਂ ਦੀ ਵੀ। ਪਹਾੜਾਂ ਦੇ ਵਿੱਚ ਬਰਫ਼ਬਾਰੀ ਜਿਹੜੀ ਹੈ ਸ਼ਰਮਾ ਜੀ, ਉਹ 30% ਘਟੀ ਹੈ ਤੇ ਫਰਵਰੀ ਮਹੀਨਾ ਕਹਿੰਦੇ ਇਉਂ ਲੱਗਦਾ ਜਿਵੇਂ ਮਈ ਦਾ ਹੋਵੇ। ਬਿਲਕੁਲ ਜੀ, ਮੌਸਮ ਵਿਭਾਗ ਨੇ ਇੱਕ ਤਰ੍ਹਾਂ ਨਾਲ ਦੇਸ਼ ਨੂੰ ਵੀ ਤੇ ਦੁਨੀਆ ਨੂੰ ਵੀ ਚੇਤਾਵਨੀ ਦਿੱਤੀ ਹੈ, ਔਰ ਦੁਨੀਆ ਦੇ ਮਾਹਰ ਪਹਿਲਾਂ ਤੋਂ ਹੀ ਗਲੋਬਲ ਵਾਰਮਿੰਗ ਦੇ ਹਵਾਲੇ ਨਾਲ ਫਿਕਰਮੰਦੀਆਂ ਜ਼ਾਹਰ ਕਰਦੇ ਰਹਿੰਦੇ ਨੇ। ਇਹਨੂੰ ਲੈ ਕੇ ਸਮੇਂ-ਸਮੇਂ ਸੰਮੇਲਨ ਵੀ ਹੁੰਦੇ ਨੇ, ਉਹ ਪਤਾ ਨਹੀਂ ਖਾ ਪੀ ਕੇ ਫੋਟੋਆਂ ਖਿਚਾ ਕੇ ਮੁੜੇ ਆਉਂਦੇ ਨੇ, ਕਿਉਂ ਅੱਗੇ ਨਹੀਂ ਵੱਧ ਪਾ ਰਹੇ ਅਸੀਂ, ਆਪਣੇ ਆਪ 'ਚ ਵੱਡਾ ਸਵਾਲ ਹੈ। ਇਸ ਮੌਕੇ ਮੌਸਮ ਵਿਭਾਗ ਨੇ ਜਿਹੜੇ ਤੱਥ ਰੱਖੇ ਨੇ ਪ੍ਰਵੀਨ ਜੀ, ਉਹ ਬਹੁਤ ਫਿਕਰਮੰਦੀ ਵਾਲੇ ਨੇ ਜੀ, ਖਾਸ ਕਰਕੇ ਭਾਰਤ ਦੇ ਹਵਾਲੇ ਨਾਲ। ਤਾਂ ਜੇਕਰ ਠੀਕ ਹੈ। ਆਪਾਂ ਉੱਤਰੀ ਭਾਰਤ ਦੇ ਹਵਾਲੇ ਨਾਲ ਵੀ ਗੱਲ ਕਰੀਏ ਤਾਂ ਇੱਕ ਹੋਰ ਨਵਾਂ ਪਹਿਲੂ ਸਾਹਮਣੇ ਆਉਂਦਾ ਕਿ ਉੱਤਰੀ ਭਾਰਤ, ਖਾਸ ਕਰਕੇ ਜਿਹੜਾ ਆਪਣਾ ਪੰਜਾਬ ਵਾਲਾ ਖੇਤਰ ਹੈ, ਆਲੇ ਦੁਆਲੇ ਉਹ ਪਹਾੜਾਂ ਨਾਲ ਘਿਰਿਆ। ਇੱਕ ਪਾਸੇ ਉਹ ਉੱਤਰਾਖੰਡ, ਉੱਤਰਾਂਚਲ, ਉਧਰ ਵਾਲੇ ਪਹਾੜ ਸਾਰੇ, ਫਿਰ ਇਧਰੋਂ ਹਿਮਾਚਲ ਵਾਲਾ ਪਹਾੜ, ਫਿਰ ਉਧਰ ਜੰਮੂ ਕਸ਼ਮੀਰ ਵਾਲੀਆਂ ਪਹਾੜ ਸਾਰੇ, ਲੇਹ ਲਦਾਖ। ਤੇ ਉਹਦੇ ਬਾਵਜੂਦ ਵੀ ਇੱਥੇ ਅੱਜ ਤੁਸੀਂ ਫਰਵਰੀ ਮਹੀਨੇ 'ਚ ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਫਰਵਰੀ ਮਹੀਨਾ ਮਈ ਮਹੀਨਾ ਬਣ ਗਿਆ, 30% ਤੱਕ ਜਾ ਰਿਹਾ ਤਾਪਮਾਨ। ਠੀਕ ਹੈ। ਇਹ ਫਰਵਰੀ ਮਹੀਨੇ ਦੀ 16-17 ਫਰਵਰੀ ਹੈ ਜੇ। ਔਰ ਜਿਹੜਾ ਅੰਕੜੇ ਸਾਹਮਣੇ ਆਏ, 30% ਕੁੱਲ ਔਸਤ ਪਹਾੜਾਂ ਦੇ ਉੱਤੇ ਇਸ ਵਾਰ ਬਰਫ਼ਬਾਰੀ ਘੱਟ ਹੋਈ ਹੈ ਜੀ। ਤੁਸੀਂ ਇਹ ਦੇਖੋ, ਕਹਿੰਦੇ ਹਿਮਾਚਲ ਪ੍ਰਦੇਸ਼ 'ਚ ਇਸ ਵਾਰ ਔਸਤ 21% ਬਰਫ਼ਬਾਰੀ ਘੱਟ ਹੋਈ ਹੈ। ਠੀਕ ਹੈ। ਇਸੇ ਤਰ੍ਹਾਂ ਕਸ਼ਮੀਰ 'ਚ 30% ਬਰਫ਼ਬਾਰੀ ਘੱਟ ਹੋਈ ਹੈ। ਉੱਤਰਾਖੰਡ 'ਚ 33% ਬਰਫ਼ਬਾਰੀ ਘੱਟ ਹੋਈ ਹੈ ਕਹਿੰਦੇ। ਸ਼ਿਮਲਾ ਸ਼ਹਿਰ 'ਚ ਇਹਨਾਂ ਦਿਨਾਂ ਦੇ ਵਿੱਚ ਮਤਲਬ ਕਿ ਜਨਵਰੀ ਤੋਂ ਲੈ ਕੇ ਇਸ ਦੌਰ ਦੇ ਵਿੱਚ ਕਿੰਨੀ ਵਾਰ ਬਰਫ਼ਬਾਰੀ ਜਿਹੜੀ ਬੜੀ ਭਾਰੀ ਹੋ ਜਾਂਦੀ ਹੁੰਦੀ ਸੀ, ਪਰ ਇਸ ਵਾਰ ਕਹਿੰਦੇ ਸ਼ਿਮਲਾ ਸ਼ਹਿਰ 'ਚ ਜਨਵਰੀ 'ਚ ਇੱਕ ਵਾਰ ਸਿਰਫ ਠੀਕ ਠਾਕ ਮਤਲਬ ਕਿ ਹਿਮਪਾਤ, ਜਿਹਨੂੰ ਆਪਾਂ ਕਹਿੰਦੇ ਆ ਭਾਰੀ ਬਰਫ਼ਬਾਰੀ ਕਹਿੰਦੇ ਕਿ ਚਾਦਰ ਵਿਛਕੀ ਬਰਫ਼ ਦੀ, ਉਹ ਇੱਕੋ ਵਾਰ ਹੋਇਆ ਜੀ। ਤੇ ਇਹਦੇ ਵਿੱਚੋਂ ਇੱਕ ਕਹਾਣੀ ਨਿਕਲ ਕੇ ਆਈ ਕਿ ਪਹਾੜਾਂ 'ਚ ਠੰਡ ਉੱਪਰ ਨੂੰ ਜਾ ਰਹੀ ਆ ਹੁਣ, ਤੇ ਹੌਲੀ ਹੌਲੀ ਗਲੇਸ਼ੀਅਰ ਸੁੰਗੜ ਜਾਣੇ ਨੇ ਤੇ ਪਹਾੜਾਂ 'ਚ ਬਰਫ਼ਬਾਰੀ ਵੀ ਉੱਪਰ ਨੂੰ ਜਾਂਦੀ ਰਹਿਣੀ ਹੈ, ਜਿਹਦਾ ਨਤੀਜਾ ਥੱਲੇ ਤਾਪਮਾਨ ਵੱਧਦਾ ਜਾਣਾ। ਉਹ ਕਹਿੰਦੇ ਕਿ ਇਸ ਵਾਰ ਹਿਮਾਚਲ ਦੇ ਵਿੱਚ ਜਨਵਰੀ 'ਚ 16 ਫਰਵਰੀ ਤੱਕ ਔਸਤ 139.2 ਮਿਲੀਮੀਟਰ ਮੀਂਹ ਪੈਣਾ ਚਾਹੀਦਾ ਹੁੰਦਾ। ਠੀਕ ਹੈ। ਪਰ ਇਸ ਵਾਰ ਇਹ ਸਿਰਫ 110 ਮਿਲੀਮੀਟਰ ਹੋਇਆ, ਤੇ 139 ਤੋਂ 110 ਮੀਂਹ ਵੀ ਘਟ ਗਿਆ, ਤੇ ਜਿਹੜੀ ਬਰਫ਼ਬਾਰੀ ਆ ਔਸਤ ਉਹ ਵੀ 21% ਦੇ ਕਰੀਬ ਘਟ ਗਈ। ਸੋ ਨਤੀਜਾ ਅੱਜ ਪੰਜਾਬ ਤੇ ਹਰਿਆਣਾ 'ਚ ਔਸਤ 27 ਤੋਂ 30% ਤਾਪਮਾਨ, 30% ਤਾਪਮਾਨ ਹੈ, ਤੇ ਇਹ ਆਮ ਤੋਂ 5 ਤੋਂ 9 ਡਿਗਰੀ ਸੈਲਸੀਅਸ ਜ਼ਿਆਦਾ ਚੱਲ ਰਿਹਾ। ਸੋ ਜਿਹੜਾ ਆਹ ਤਾਪਮਾਨ ਦਾ ਵਧਣਾ, ਇਹ ਕਿਤੇ ਨਾ ਕਿਤੇ ਫਿਕਰਮੰਦ ਕਰਦਾ ਹੈ। ਕਹਿੰਦੇ ਕਿ ਜਿਹੜੇ 3 ਧਾਮ ਨੇ, ਹੈ ਨਾ, ਜਿਵੇਂ ਕੇਦਾਰਨਾਥ, ਬਦਰੀਨਾਥ, ਗੰਗੋਤਰੀ, ਹੈ ਨਾ, ਜਾਂ ਗੰਗੋਤਰੀ ਹੈ, ਕੇਦਾਰਨਾਥ, ਇਹਨਾਂ ਚੋਂ ਸਿਰਫ ਕੇਦਾਰਨਾਥ ਹੈ ਜਿੱਥੇ ਇਸ ਵਾਰ ਬਰਫ਼ ਦਿਖੀ ਹੈ, ਬਾਕੀ ਥਾਵਾਂ ਤੇ ਬਰਫ਼ ਨਹੀਂ ਦਿਖ ਰਹੀ। ਸੋ ਇਸ ਲਈ ਇਹ ਸਾਰੀ ਫਿਕਰਮੰਦੀ ਵੱਧ ਰਹੀ ਹੈ। ਤੁਸੀਂ ਇਹ ਦੇਖੋ ਕਿ ਇਸ ਮੌਕੇ ਅੰਮ੍ਰਿਤਸਰ 'ਚ 25 ਡਿਗਰੀ ਤੋਂ ਵੱਧ ਤਾਪਮਾਨ ਹੈ, ਇਸ ਮੌਕੇ ਲੁਧਿਆਣਾ 'ਚ 27 ਡਿਗਰੀ ਦੇ ਕਰੀਬ ਤਾਪਮਾਨ ਹੈ, ਇਸ ਮੌਕੇ ਰੋਪੜ ਦੇ ਵਿੱਚ 26 ਡਿਗਰੀ ਦੇ ਕਰੀਬ ਤਾਪਮਾਨ ਹੈ, ਇਸੇ ਤਰ੍ਹਾਂ ਅੰਬਾਲੇ ਦੇ ਵਿੱਚ ਵੀ 26 ਡਿਗਰੀ ਤੋਂ ਉੱਪਰ ਹੈ, ਹਿਸਾਰ 'ਚ 29.5 ਪਹੁੰਚ ਗਿਆ, 30% ਤੇ ਪਹੁੰਚ ਗਿਆ, ਨਾਰੋਲ 'ਚ 30% ਤੋਂ ਉੱਪਰ ਚਲਾ ਗਿਆ, ਭਵਾਨੀ 'ਚ 27% ਤੋਂ ਉੱਪਰ ਹੈ, ਇਸੇ ਤਰ੍ਹਾਂ ਹਿਮਾਚਲ ਸ਼ਿਮਲਾ 'ਚ ਵੀ 21 ਟੈਂਪਰੇਚਰ ਹੈ ਨਾ, ਸੁੰਦਰਨਗਰ 'ਚ 27 ਹੈ। ਤੇ ਇੱਥੋਂ ਹਿਸਾਬ ਲਾ ਲਓ ਕਿ ਅਸੀਂ ਮਤਲਬ ਕਿਸ ਪਾਸੇ ਨੂੰ ਵੱਧ ਰਹੇ ਹਾਂ। ਇੱਕ ਨਵੀਂ ਫਿਕਰਮੰਦੀ ਹੈ ਕਿ ਜੇਕਰ ਇਹਦੇ ਪਰ ਨਾ ਗੌਰ ਕੀਤੀ ਤਾਂ ਸਾਡੇ ਪਹਾੜਾਂ ਦਾ ਮੂਲ ਰੂਪ ਵੀ ਨਹੀਂ ਰਹਿਣਾ, ਔਰ ਗਲੇਸ਼ੀਅਰ ਜੇ ਇਸ ਤਰ੍ਹਾਂ ਪਿਘਲ ਰਹੇ ਨੇ, ਉਹ ਕਹਿੰਦੇ ਸਮੁੰਦਰਾਂ 'ਚ ਪਾਣੀ ਵੱਧ ਜਾਣਾ, ਬਰਫ਼ ਘਟ ਜਾਣੀ, ਤੇ ਨਤੀਜਾ ਫਿਰ ਗਰਮੀ ਔਰ ਸਰਦੀ ਦਾ ਪਾੜਾ ਵੀ ਮੁੱਕ ਸਕਦਾ, ਠੰਡ ਫਿਰ ਉੱਪਰ ਵਾਲੇ ਪਹਾੜਾਂ 'ਚ ਰਹਿ ਜਾਏਗੀ ਕਹਿੰਦੇ। ਜੀ ਬਿਲਕੁਲ। ਜਿਸ ਤਰੀਕੇ ਨਾਲ ਗਲੋਬਲ ਵਾਰਮਿੰਗ ਵੱਧ ਰਹੀ ਹੈ ਸ਼ਰਮਾ ਜੀ, ਇਹਨੇ ਮੌਸਮੀ ਚੁਣੌਤੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਧ ਸਕਦੀਆਂ ਨੇ। ਰੁੱਤਾਂ ਦਾ ਜਿਹੜਾ ਸਰਕਲ ਆ ਉਹ ਵੀ ਥੋੜਾ ਜਿਹਾ ਚੇਂਜ ਹੋ ਰਿਹਾ। ਤੁਸੀਂ ਦੇਖੋ ਵੀ ਜਿਹੜੀ ਗਰਮੀ ਆ, ਅੱਗੇ ਨਵੰਬਰ 'ਚ ਕਿੱਥੇ ਗਰਮੀ ਹੁੰਦੀ ਸੀ, ਹੁਣ ਨਵੰਬਰ 'ਚ ਵੀ ਤੁਹਾਨੂੰ ਗਰਮੀ ਮਹਿਸੂਸ ਹੁੰਦੀ ਹੈ। ਇਸੇ ਤਰ੍ਹਾਂ ਫਰਵਰੀ ਇਹ ਗਰਮ ਹੋਇਆ ਪਿਆ, ਇਹ ਨਹੀਂ ਪਤਾ ਅਪ੍ਰੈਲ ਠੰਡਾ ਹੋ ਜਾਏ। ਪਿਛਲੀ ਵਾਰੀ ਮਈ ਦੇ ਵਿੱਚ ਮਈ 'ਚ ਮੌਸਮ ਠੰਡਾ ਸੀ। ਮਈ ਨਹੀਂ ਤਾਂ ਆਮ ਤੌਰ ਤੇ ਆਪਾਂ ਦੇਖਿਆ ਮਈ ਦੇ ਵਿੱਚ ਝੋਨਾ ਲਾਉਣ ਲੱਗ ਜਾਈਦਾ ਸੀ ਤੇ ਧੁੱਪੇ ਖੜਿਆ ਨਹੀਂ ਸੀ ਜਾਂਦਾ ਹੁੰਦਾ। ਬਿਲਕੁਲ ਹਾਂਜੀ, ਉਹ ਜੇਠ ਹਾੜ ਦੇ ਦਿਨ ਹੁੰਦੇ ਆ, ਪਰ ਉਦੋਂ ਉਹ ਵੀ ਗਰਮੀ ਮਹਿਸੂਸ ਨਹੀਂ ਸੀ ਹੋ ਰਹੀ। ਇਹ ਸਾਰੀ ਦੁਨੀਆ ਲਈ ਇੱਕ ਬੜਾ ਚਿੰਤਾ ਦਾ ਵਿਸ਼ਾ। ਇਹਨਾਂ ਖਾਸ ਖਬਰਾਂ ਤੇ ਸ਼ਰਮਾ ਜੀ, ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।